ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਹੱਕ ਸੱਚ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 15 ਮਈ 2017 ਪਹਿਲੀ ਜੇਠ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਆਨਲਾਈਨ ਸਟ੍ਰੀਮਿੰਗ, ਟੀਵੀ 84 ਦੀ ਐਪ ਰਾਹੀਂ, ਗਲੋਬਲ ਸੀਪੀਐਨ ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪਹਿਲੇ ਇਸ਼ੂ ਬਾਰੇ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਪਹਿਲਾਂ ਤਾਂ ਅਸੀਂ ਵੀਕਐਂਡ ਦੇ ਉੱਤੇ, ਕਿਉਂਕਿ ਬੀਤੇ ਐਤਵਾਰ ਮਦਰਸ ਡੇ ਸੀ, ਸੋ ਜਦੋਂ ਇਹ ਸਾਡੇ ਮੰਡੇ ਥਰੂ ਫਰਾਈਡੇ 'ਚ ਹੁੰਦਾ ਅਸੀਂ ਇਸ 'ਤੇ ਸੈਗਮੈਂਟ ਕਰਦੇ ਹਾਂ ਜੀ। ਪਰ ਇਸ ਵਾਰ ਜਿਹੜਾ ਹੈ ਹੀ ਐਤਵਾਰ ਸੀ, ਸੋ ਇਸ ਦਿਨ ਦੇ ਉੱਤੇ ਦੁਨੀਆ ਭਰ ਦੀਆਂ ਮਾਤਾਵਾਂ ਨੂੰ ਮੁਬਾਰਕਬਾਦ ਦਿੰਦੇ ਔਰ ਹਿਊਮਨ ਸੁਸਾਇਟੀ ਕੁੱਲ ਮਿਲਾ ਕੇ ਜਿਸ ਪ੍ਰਥਾ ਹੈ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਨਾਨਕ ਪੰਡੈ ਬਾਹਰਾ ਇੱਕੋ ਸੱਚਾ ਸੋਈ, ਕਿ ਸਿਰਫ ਤੇ ਸਿਰਫ ਇੱਕ ਰੱਬ ਹੈ ਜਿਹੜਾ ਮਾਂ ਦੀ ਕੁੱਖ 'ਚ ਨਹੀਂ ਆਉਂਦਾ, ਔਰਤ ਦੀ ਕੁੱਖ 'ਚ ਨਹੀਂ ਆਉਂਦਾ। ਉਸ ਤੋਂ ਬਿਨਾਂ ਸਾਰੀ ਕ੍ਰੀਏਸ਼ਨ ਜਿਹੜੀ ਹੈ ਉਹ ਔਰਤ ਦੀ ਪੈਦਾ ਕੀਤੀ ਹੋਈ ਹੈ। ਔਰ ਅਸੀਂ ਸਮਝਦੇ ਹਾਂ ਕਿ ਜਿਸ ਸਮਾਜ ਦੇ ਵਿੱਚ, ਜਿਸ ਸੁਸਾਇਟੀ ਦੇ ਵਿੱਚ ਮਾਵਾਂ ਜਿੰਨਾ ਵੱਡਾ ਰੋਲ ਅਦਾ ਕਰਦੀਆਂ ਨੇ, ਉਹੀ ਪ੍ਰੋਸਪੈਰਿਟੀ, ਪ੍ਰੋਗਰੈਸ, ਖੁਸ਼ਹਾਲੀ, ਅੱਗੇ ਵਧਣ ਦਾ ਪਾਰਟ ਹੁੰਦਾ। ਤੇ ਜਦੋਂ ਇਸ ਪੱਖੋਂ ਡੀਜਨਰੇਸ਼ਨ ਹੁੰਦੀ ਹੈ, ਗਿਰਾਵਟ ਹੁੰਦੀ ਹੈ, ਕਮਜ਼ੋਰੀ ਹੁੰਦੀ ਹੈ, ਤੇ ਫਿਰ ਉਹ ਸਮਾਜ, ਉਹ ਭਾਈਚਾਰਾ, ਉਹ ਆਲਾ ਦੁਆਲਾ ਜਿਹੜਾ ਹੈ ਉਹ ਵਿਨਾਸ਼ ਵੱਲ ਤੁਰ ਪੈਂਦਾ। ਸੋ ਮੈਂ ਇੰਨੇ ਕੁ ਤੇ ਇਹਨੂੰ ਸੀਮਤ ਰੱਖਾਂ ਜੀ। ਦੂਸਰਾ ਪਾਰਟ, ਕਿਉਂਕਿ ਅਸੀਂ ਪਿਛਲੇ ਸੈਚਰਡੇ ਜਿਹੜੀ ਮੇਨ ਕਾਰਟਰੇਟ ਦੀ ਪੈਰੇਡ ਸੀ ਸਿਟੀ ਸੈਂਟਰ ਤੋਂ ਪਾਰਕ ਤੱਕ, ਔਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਦਾ ਸਾਰਾ ਸਮਾਗਮ, ਉਸ ਨੂੰ ਟੀਵੀ 84 ਦੀ ਟੀਮ ਨੇ ਕਵਰ ਕੀਤਾ ਸੀ। ਔਰ ਇਹ ਸੈਚਰਡੇ ਵੀ ਸੰਡੇ ਵੀ 3 ਘੰਟੇ ਦਾ ਉਹ ਪ੍ਰੋਗਰਾਮ ਰਿਕਾਰਡਡ ਜਿਹੜਾ ਚੱਲਿਆ, ਜਿਸ ਦੇ ਉੱਤੇ ਸਾਨੂੰ ਬਹੁਤ ਹਾਂ ਪੱਖੀ ਜਿਹੜੇ ਨੇ ਉਹ ਕਾਮੈਂਟ ਵੀ ਆਏ। ਔਰ ਕਿਉਂਕਿ ਫੇਸਬੁੱਕ 'ਤੇ ਲਾਈਵ ਚੱਲ ਰਿਹਾ ਸੀ, ਆਲਮੋਸਟ 20-25 ਹਜ਼ਾਰ ਤੋਂ ਜ਼ਿਆਦਾ ਜਿਹੜੀਆਂ ਇਸ ਦੇ ਉੱਤੇ ਵਿਊਜ਼ ਸੀ ਉਹ ਇਮੀਡੀਏਟਲੀ ਸੀ ਕੁਛ ਦੇਰ ਬਾਅਦ। ਸੋ ਅਸੀਂ ਉਹਨਾਂ ਸਾਰੇ ਦਰਸ਼ਕਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ, ਔਰ ਖ਼ਾਸ ਤੌਰ 'ਤੇ ਨਿਊ ਜਰਸੀ ਦੇ ਗੁਰਦੁਆਰਾ ਸਾਹਿਬਾਨ ਦੀ ਮੈਨੇਜਮੈਂਟ ਦਾ, ਜਿਨ੍ਹਾਂ ਨੇ ਸਾਨੂੰ ਮੌਕਾ ਵੀ ਦਿੱਤਾ ਔਰ ਮਾਣ ਵੀ ਦਿੱਤਾ। ਬੀਤੇ ਫਰਾਈਡੇ ਅਸੀਂ ਖ਼ਾਸ ਤੌਰ 'ਤੇ ਜਿਹੜੀ ਸਮਿਟ ਵਨ ਰੋਡ ਵਨ ਬੈਲਟ, ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨਾਲ ਵੀ ਜੁੜਦਾ, ਇਸ 'ਚ ਕਿੰਨਾ ਵੱਡਾ ਉਤਸ਼ਾਹ ਹੈ, ਕਿਵੇਂ 28-29 ਦੇਸ਼ਾਂ ਦੇ ਹੈੱਡ ਆਫ ਸਟੇਟ, ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਨੇ, 114 ਤੋਂ ਜ਼ਿਆਦਾ ਦੇਸ਼ਾਂ ਦੀ ਪਾਰਟਿਸਿਪੇਸ਼ਨ ਹੈ। ਔਰ ਉਸ ਦੇ ਉੱਤੇ ਜਿਹੜਾ ਅਸੀਂ ਸੈਗਮੈਂਟ ਵੀ ਕੀਤਾ ਸੀ, ਔਰ ਬੀਤੇ ਹਫਤੇ ਦਾ ਸਾਡਾ ਰਾਈਟ ਅਪ ਐਡੀਟੋਰੀਅਲ ਵੀ ਉਹਦੇ 'ਤੇ ਹੀ ਸੀ। ਔਰ ਉਸ ਐਡੀਟੋਰੀਅਲ 'ਤੇ ਜਿਹੜਾ ਕਿ ਕੱਲ੍ਹ ਪੋਸਟ ਹੋਇਆ ਸ਼ਾਮ ਨੂੰ, ਹੁਣ ਤੱਕ 50,000 ਤੋਂ ਜ਼ਿਆਦਾ ਜਿਹੜੇ ਨੇ ਉਸ ਦੇ ਵਿਊਅਰ ਨੇ, ਔਰ 300 ਤੋਂ ਜ਼ਿਆਦਾ ਕਾਮੈਂਟ ਨੇ, ਬੜੀ ਵੱਡੀ ਗਿਣਤੀ 'ਚ ਸ਼ੇਅਰ ਨੇ ਉਹਦੇ 'ਚ। ਠੀਕ ਹੈ, ਸਾਡੇ ਮਿੱਤਰ ਜਿਹੜੇ ਹਿੰਦੂਤਵਾ ਦੀ ਨੁਮਾਇੰਦਗੀ ਕਰਦੇ ਨੇ, ਉਹ ਵੀ ਕੋਈ ਐਸੀ ਗਾਲ ਨਹੀਂ ਬਣੀ ਜਿਹੜੀ ਉਹਨਾਂ ਨੇ ਨਾ ਕੱਢੀ ਹੋਏ ਜਾਂ ਮੰਦ ਭਾਸ਼ਾ ਨਾ ਬੋਲੀ ਹੋਏ, ਪਰ ਅਸੀਂ ਸਮਝਦੇ ਹਾਂ ਵੀ ਸੱਚ ਸੱਚ ਹੈ। ਔਰ ਇਹੀ ਕਾਰਨ ਵੀ ਹੈ ਵੀ ਜਦੋਂ ਉਹਨਾਂ ਨੂੰ ਇਹ ਸੱਚ ਸੁਣਨਾ ਪੈਂਦਾ, ਜਿਹੜਾ ਕਿ ਉੱਥੇ ਤਾਂ ਉਹਨਾਂ ਨੇ ਆਵਾਜ਼ਾਂ ਦਬਾਈਆਂ ਹੋਈਆਂ ਨੇ, ਮਫਲ ਕੀਤੀਆਂ। 1 ਬਿਲੀਅਨ 300 ਮਿਲੀਅਨ ਲੋਕ, ਉਹਨਾਂ ਦੀ ਆਵਾਜ਼ ਉਹ ਮੇਨ ਮੀਡੀਆ ਹੋਏ, ਸੋ ਕਾਲਡ ਅਖੌਤੀ ਮੇਨ ਸਟਰੀਮ, ਜਾਂ ਜੇ ਆਜ਼ਾਦੀ ਦੀ ਆਵਾਜ਼ ਕਸ਼ਮੀਰ 'ਚੋਂ ਉੱਠਦੀ ਸੀ ਤਾਂ ਕਿਵੇਂ ਸੋਸ਼ਲ ਮੀਡੀਆ ਨੂੰ ਜਿਹੜਾ ਬਿਲਕੁਲ ਉਸ ਦਾ ਗਲਾ ਘੋਟਿਆ। ਔਰ ਇਹ ਸਾਡੇ ਕੋਲ ਸ਼ਿਕਾਇਤਾਂ ਵੀ ਨੇ ਕਿ ਜਿਹੜੇ ਉੱਥੇ ਐਕਟਿਵਲੀ ਕੁਛ ਸਮਾਂ ਪਹਿਲਾਂ ਤੱਕ ਐਕਟਿਵ ਵੀ ਰਹੇ, ਕਿਵੇਂ ਉਹਨਾਂ ਦੀ ਆਵਾਜ਼ ਨੂੰ ਬੰਦ ਕੀਤਾ ਗਿਆ ਔਰ ਹਰਾਸ ਕੀਤਾ ਗਿਆ। ਕਿਉਂਕਿ ਇਹਨਾਂ ਨੇ ਈਵਨ ਪੰਜਾਬ ਪੁਲਿਸ ਨੇ ਇੱਕ ਸਪੈਸ਼ਲ ਸਾਈਬਰ ਸੈੱਲ ਦੇ ਨਾਂ ਥੱਲੇ ਇੱਕ ਪੂਰਾ, ਜਿਹਦੇ ਲਈ ਬਜਟ ਮੋਦੀ ਸਰਕਾਰ ਨੇ ਦਿੱਤਾ ਹੈ, ਉਹ ਇੱਕ ਪੂਰਾ ਮਹਿਕਮਾ ਬਣਾਇਆ ਹੋਇਆ ਜਿਹਦੇ ਥੱਲੇ ਉਹ ਪੂਰੀ ਅੱਖ ਰੱਖਦੇ ਨੇ
ਕਿ ਕਿੱਥੋਂ ਕੀ ਜਾ ਰਿਹਾ, ਕੌਣ ਕੀ ਕਮਿਊਨੀਕੇਟ ਕਰ ਰਿਹਾ। ਜੀ ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਟੀਵੀ 84 ਇੱਕ ਆਵਾਜ਼ ਹੈ ਦੁਨੀਆ ਦੇ ਵਿੱਚ, ਔਰ ਜਿਵੇਂ ਜੋ ਸਿਕਲੀਗਰ ਸਿੱਖਾਂ ਦੇ ਨਾਲ ਮੱਧ ਪ੍ਰਦੇਸ਼ ਦੇ ਵਿੱਚ ਹੋ ਰਿਹਾ, ਉਸ ਨੂੰ ਬੇਸ਼ੱਕ ਜਿਹੜਾ ਇਨੀਸ਼ੀਏਟ ਤਾਂ ਹੋਰ ਪਾਸਿਓਂ ਵੀ ਹੁੰਦਾ ਹੈ, ਪਰ ਜਦੋਂ ਟੀਵੀ 84 ਕਿਸੇ ਇਸ਼ੂ ਨੂੰ ਲੈਂਦਾ ਹੈ, ਸੋ ਜ਼ਾਹਰ ਹੈ ਕਿਉਂਕਿ ਸਾਡੀ ਕੋਈ ਸਬਸਕ੍ਰਿਪਸ਼ਨ ਨਹੀਂ ਹੈ, ਫੇਸਬੁੱਕ ਵੀ ਹੈ, ਡਾਇਰੈਕਟ ਵੀ ਸਟ੍ਰੀਮਿੰਗ ਹੈ, 8-10 ਦੂਸਰੇ ਗੈਜਟਸ ਵੀ ਕੈਰੀ ਕਰਦੇ ਨੇ, ਜੀ ਔਰ ਜਿਹੜੇ ਵੀ ਇਸ ਵੇਲੇ ਪੰਥਕ ਮੁੱਦਿਆਂ ਤੇ ਗੰਭੀਰ ਚਿੰਤਨ ਰੱਖਦੇ ਨੇ ਉਹ ਟੀਵੀ 84 ਤੋਂ ਕਹੀ ਗਈ ਹਰ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਨੇ। ਸੋ ਅਸੀਂ ਡਾਕਟਰ ਹਰਪ੍ਰੀਤ ਕੌਰ ਜਿਹੜੀ ਇੱਕੋ ਇੱਕ ਸਿੱਖ ਬੀਬੀ ਹੈ ਭੋਪਾਲ ਤੋਂ, ਜਿਨ੍ਹਾਂ ਨੇ ਸਿਕਲੀਗਰ ਸਿੱਖਾਂ ਦੇ ਉੱਤੇ ਹੀ PhD ਕੀਤੀ ਹੈ, ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਸੀ ਫਰਾਈਡੇ। ਜੀ ਭਾਵੇਂ ਥੋੜਾ ਸਾਊਂਡ ਸਿਸਟਮ ਪ੍ਰੋਪਰ ਨਾ ਹੋਣ ਕਰਕੇ ਗੜਬੜ ਸੀ, ਪਰ ਇਸ ਨੂੰ ਵੀ ਸਰਾਹਿਆ ਗਿਆ। ਔਰ ਅਸੀਂ ਸਾਡੀ ਟੀਮ ਨੇ ਇੰਦੌਰ ਜਿਹੜੀ ਸਿਕਲੀਗਰ ਮਹਾ ਪੰਚਾਇਤ ਹੋਈ, ਜਿਹਦੇ 'ਚ ਕਿ 20,000 ਤੋਂ ਜ਼ਿਆਦਾ ਲੋਕਾਂ ਦੀ, ਜਿਹਦੇ 'ਚ ਮੈਜੋਰਿਟੀ ਸਿਕਲੀਗਰ, ਔਰ ਜਿਹੜੇ ਕਰਨੈਲ ਸਿੰਘ ਪੰਜੋਲੀ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਵੀ 4 ਮੈਂਬਰੀ ਟੀਮ ਭੇਜੀ ਸੀ ਉੱਥੇ, ਉਹਨਾਂ 'ਚ ਕਰਨੈਲ ਸਿੰਘ ਪੰਜੋਲੀ ਵੀ ਸਨ, ਤੇ ਉਹ ਮੈਨੂੰ ਦੱਸ ਰਹੇ ਸੀ ਕਿ ਵੀ ਜਿਹੜੇ ਸਿਕਲੀਗਰ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਸੀ ਉਹਦੇ 'ਚ 80% ਨੌਜਵਾਨ ਸਨ, ਔਰ ਉਹਨਾਂ ਨੇ ਹੋਰ ਵੀ ਐਕਸਪੀਰੀਅੰਸ ਦੱਸੇ। ਔਰ ਅੱਜ 9:30 ਤੋਂ 10 ਵਜੇ ਵਾਲੇ ਸਲੋਟ ਦੇ ਵਿੱਚ ਉਹਨਾਂ ਦੇ ਨਾਲ ਹੀ ਇੰਟਰਵਿਊ ਹੋਏਗਾ ਕਿ ਉੱਥੇ ਸਿਕਲੀਗਰ ਸਿੱਖਾਂ ਦੀ ਸਿਚੁਏਸ਼ਨ ਕੀ ਹੈ, ਔਰ ਜਿਹੜਾ ਦਬਾਅ ਇਸ ਵੇਲੇ ਬਾਹਰਲੇ ਸਿੱਖਾਂ ਦਾ ਵੀ ਬਣਿਆ ਹੈ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਤੇ, ਸਿਆਸੀ ਪੱਖੋਂ ਤਾਂ ਉਹ ਨਕਾਰੇ ਹੋਏ ਨੇ, ਔਰ ਸਾਨੂੰ ਵੀ ਇਹ ਪਤਾ ਹੈ ਕਿ ਪੰਥਕ ਮੁੱਦਿਆਂ ਤੇ ਕੁਝ ਨਹੀਂ ਨਿਕਲਣਾ ਇਹਨਾਂ ਤੋਂ, ਪਰ ਚਲੋ ਜੇ ਆਪਣੀ ਗੁਆਚੀ ਸਾਖ ਬਹਾਲ ਕਰਨ ਦੇ ਨਾਂ ਥੱਲੇ ਕਿਸੇ ਸਿੱਖ ਮੁੱਦੇ ਤੇ, ਖਾਸ ਤੌਰ ਤੇ ਸਿਕਲੀਗਰ ਸਿੱਖ ਜਿਹੜੇ ਕਿ ਲੱਖਾਂ ਦੇ ਵਿੱਚ, ਕੁਝ ਉਹਨਾਂ ਦੀ ਗਿਣਤੀ ਕਰੋੜਾਂ 'ਚ ਵੀ ਕਹਿੰਦੇ ਨੇ, ਪਰ ਜਦੋਂ ਤੱਕ ਸਾਡਾ ਫੋਕਸ ਹੀ ਨਹੀਂ ਹੈ, ਸਾਨੂੰ ਨਹੀਂ ਪਤਾ ਹੈ ਵੀ ਇਹ ਕਿਸ ਹੱਦ ਤੱਕ ਕਿੰਨਾ ਇਹ ਗੰਭੀਰ ਵਿਸ਼ਾ ਹੈ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੀ ਜਿਹੜੀ ਸਿੱਖੀ ਸਿਦਕ ਵਾਲੀ ਗੱਲ ਹੈ, ਉਹ ਹਰ ਇੱਕ ਨੇ ਇਹ ਕਿਹਾ। ਕਰਨੈਲ ਸਿੰਘ ਪੰਜੋਲੀ ਵੀ ਕਹਿ ਰਹੇ ਸੀ ਕਿ ਉਹਨਾਂ ਦੇ ਵਿੱਚ ਜਦੋਂ ਅਸੀਂ ਉਹਨਾਂ ਦੇ ਧੁਰ ਅੰਦਰ ਪਿੰਡਾਂ, ਜਿਹੜੇ ਧੁਰ ਜੰਗਲਾਂ 'ਚ ਗਏ, ਕਿਸੇ ਨੇ ਵੀ ਰੋਮਾਂ ਦੀ ਬੇਅਦਬੀ ਨਹੀਂ ਕੀਤੀ। ਸਾਰੇ ਪਿੰਡ ਦੇ ਪਿੰਡ 'ਚੋਂ, ਭਾਵੇਂ ਉਹਨਾਂ ਨੂੰ ਦਸਤਾਰ ਦੇ ਲਈ ਨਾ ਪੈਸੇ ਨੇ ਨਾ ਸਜਾਉਣੀ ਆਉਂਦੀ ਹੈ, ਛੋਟੇ ਛੋਟੇ ਪਟਕੇ ਬੰਨ੍ਹਦੇ ਨੇ। ਔਰ ਇਹ ਅਸੀਂ ਆਸ ਕਰਦੇ ਹਾਂ, ਔਰ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਇਸ ਇਸ਼ੂ ਦੇ ਉੱਤੇ ਗੱਲਬਾਤ ਵੀ ਕਰਾਂਗੇ। ਅਸੀਂ ਆਪਣੇ ਜਿਹੜੇ ਸਾਧਨ ਨੇ ਉਹਨਾਂ ਦਾ ਵੀ ਇਸਤੇਮਾਲ ਕਰ ਰਹੇ ਹਾਂ ਤਾਂ ਕਿ ਇਹ ਮੁੱਦਾ ਪੰਥ ਦਾ ਫੋਕਸਡ ਮੁੱਦਾ ਰਹੇ। ਇਸੇ ਤਰ੍ਹਾਂ ਗੁਰਦੁਆਰਾ ਗਿਆਨ ਗੋਦੜੀ ਦਾ ਮੁੱਦਾ ਹੈ, ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਮੀਡੀਆ ਦੀ ਆਵਾਜ਼ ਹੈ, ਔਰ ਟੀਵੀ 84 ਆਪਣੇ ਸੀਮਤ ਸਾਧਨਾਂ ਨਾਲ ਜਿਹੜਾ ਉਹ ਇਸ ਵੇਲੇ ਇੱਕ ਆਵਾਜ਼ ਬਣਿਆ, ਔਰ ਇਹਦੇ ਲਈ ਸਾਨੂੰ ਬਹੁਤ ਸਾਰੇ ਜਿਹੜੇ ਨੇ, ਜਿੱਥੇ ਨਾ ਪੱਖੀ ਹਿੰਦੂ ਤਵੀਆਂ ਦੀ ਤਕਲੀਫ ਵਾਲਾ ਪਾਰਟ ਹੁੰਦਾ, ਉੱਥੇ ਬਹੁਤ ਸਾਰੇ ਵੀਰ ਜਿਹੜੇ ਨੇ, ਜਿਹਨੂੰ ਕਹਿੰਦੇ ਨੇ ਐਕਸਟਰਾ ਮਾਈਲ ਜਾ ਕੇ ਉਹ ਡਿਫੈਂਡ ਵੀ ਕਰਦੇ ਨੇ। ਪਰ ਅਸੀਂ ਸਮਝਦੇ ਹਾਂ ਵੀ ਇਹ ਸਾਡੇ ਲਈ ਨਹੀਂ, ਇਹ ਕੌਮ ਦੀ ਗੱਲ ਹੈ, ਔਰ ਜਿਹੜੇ ਇਸ ਪਾਸੇ ਤੁਰੇ ਨੇ, ਹਮਦਰਦੀ ਰੱਖਦੇ ਨੇ, ਉਹਨਾਂ ਨੂੰ ਅਸੀਂ ਜਿਹੜਾ ਆਪਣਾ ਸ਼ੁਕਰਾਨਾ ਹੀ ਦੇ ਸਕਦੇ ਹਾਂ। ਹੋਰ ਤਾਂ ਸਾਡੇ ਕੋਲ ਦੇਣ ਨੂੰ ਕੁਝ ਨਹੀਂ ਹੈ। ਬਸ ਉਹੀ ਕਹਿਣਾ ਗੋ ਇਹ ਹੈ ਕਿ ਵੀ ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ। ਅਸੀਂ ਤਾਂ ਇਹੀ ਕਿ ਰੱਬ ਤੁਹਾਨੂੰ ਖੁਸ਼ ਰੱਖੇ, ਚੜ੍ਹਦੀ ਕਲਾ ਦੇ, ਔਰ ਤੁਸੀਂ ਇਸੇ ਤਰ੍ਹਾਂ ਪੰਥ ਦੇ ਝੰਡਾ ਬਰਦਾਰ ਬਣੇ ਰਹੋ। ਜਦੋਂ ਅਸੀਂ ਮਈ ਮਹੀਨੇ ਦੇ ਇਹਨਾਂ ਦਿਨਾਂ ਦੀ ਗੱਲ ਕਰਦੇ ਹਾਂ, ਹਾਲਾਂਕਿ ਕਿਉਂਕਿ ਫਰਾਈਡੇ ਵੀ ਮੈਂ ਇਸ ਇਸ਼ੂ ਨੂੰ ਟੱਚ ਕਰਨਾ ਚਾਹੁੰਦਾ ਸੀ, ਪਰ ਕਿਉਂਕਿ 13-14 ਦੋਨੋਂ ਹੀ ਸੈਚਰਡੇ ਸੰਡੇ ਇਸ ਜਿਹੜੇ ਨੇ ਵੀਕਐਂਡ ਸੀ, ਪਲੱਸ ਜਿਹੜਾ ਚਾਈਨਾ ਸਮਿਟ ਵੀ ਜ਼ਰੂਰੀ ਸੀ। ਸੋ ਕਿਉਂਕਿ ਇਹ ਸਾਰੇ ਹੀ ਦਿਨ 11 ਮਈ ਤੋਂ ਜਿਹੜੀ ਉੱਥੇ ਸਾਊਥ ਏਸ਼ੀਆ 'ਚ ਆਰਮਡ ਰੇਸ, ਨਿਊਕਲੀਅਰ ਆਰਮਡ ਰੇਸ ਭਾਰਤ ਨੇ ਸ਼ੁਰੂ ਕੀਤੀ, ਉਹ 11 ਮਈ ਤੋਂ ਸ਼ੁਰੂ ਹੋ ਕੇ 28 ਮਈ ਤੱਕ ਚੱਲਦੀ ਰਹੀ। ਕਿਉਂਕਿ ਇਹ ਉਹ ਦਿਨ ਹੈ 11 ਮਈ ਤੇ ਫਿਰ 13 ਮਈ ਦਾ, ਜਦੋਂ ਭਾਰਤ ਨੇ ਸਾਡੇ ਸਿੱਖ ਹੋਮਲੈਂਡ ਪੰਜਾਬ ਜਿਹੜਾ ਭਾਰਤੀ ਕਬਜ਼ੇ ਥੱਲੇ ਆ, ਉਸ ਦੇ ਪਛਵਾੜੇ ਰਾਜਸਥਾਨ 'ਚ ਪੋਖਰਾਨ ਦੀ ਥਾਂ ਦੇ ਉੱਤੇ 5 ਨਿਊਕਲੀਅਰ ਧਮਾਕੇ, 3 ਜਿਹੜੇ ਨੇ ਉਹ 11 ਤਰੀਕ ਨੂੰ ਕੀਤੇ, ਫਿਰ ਜਿਹੜਾ 13 ਨੂੰ ਕਰਕੇ ਆਪਣੇ ਆਪ ਨੂੰ ਨਿਊਕਲੀਅਰ ਸ਼ਕਤੀ ਐਲਾਨ ਦਿੱਤਾ ਸੀ। ਔਰ ਪਾਕਿਸਤਾਨ ਨੇ ਠੀਕ 15 ਦਿਨ ਬਾਅਦ 28 ਮਈ ਨੂੰ ਸ਼ਗਾਈ, ਜਿਹੜਾ ਬਲੋਚਿਸਤਾਨ ਦੇ ਵਿੱਚ ਏਰੀਆ, ਉੱਥੇ 5 ਦਿਨ ਉਹਨਾਂ ਨੇ 6 ਧਮਾਕੇ ਕਰਕੇ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਬਣਾਇਆ। ਹੁਣ ਬੇਸ਼ੱਕ ਇਸ ਘਟਨਾ ਨੂੰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਇਹ ਸਾਰੇ ਉਹੀ ਦਿਨ ਚੱਲ ਰਹੇ ਨੇ,
ਔਰ ਬਹੁਤ ਸਾਰੀਆਂ ਲਿਖਤਾਂ ਵੀ 19th ਐਨੀਵਰਸਰੀ ਦੇ ਉੱਤੇ ਜਿਹੜਾ ਕਿ ਵੀ ਕੀ ਚੇਂਜਸ ਉੱਥੇ ਹੋਈਆਂ। ਅਸੀਂ ਅਕਸਰ ਗੱਲ ਕਰਦੇ ਹਾਂ ਵੀ ਇਹਨੇ ਸਾਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ਜਾਂ ਫਿਊਚਰ 'ਚ ਕਿਵੇਂ ਪ੍ਰਭਾਵਿਤ ਹੋਏਗਾ। ਜੀ ਔਰ ਇਸ ਸਾਰੇ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ, ਔਰ ਇਹਦੇ 'ਚ ਕੋਈ ਇਹ ਸ਼ੇਖੀ ਵਾਲੀ ਗੱਲ ਨਹੀਂ ਹੈ, ਮੈਂ ਸਮਝਦਾ ਵੀ ਇਹ ਗੁਰੂ ਦੀ ਦਿੱਤੀ ਬੁੱਧੀ ਜਾਂ ਗੁਰੂ ਦੀ ਦਿੱਤੀ ਤੁਹਾਨੂੰ ਸਮਰੱਥਾ ਹੁੰਦੀ ਹੈ ਕਿ ਜਦੋਂ ਭਾਰਤ ਨੇ ਇਹ ਨਿਊਕਲੀਅਰ ਧਮਾਕੇ 11 ਤੇ 13 ਮਈ ਨੂੰ ਕੀਤੇ, ਜੀ ਜੀ, ਉਸ ਤੋਂ 11 ਮਈ ਤੋਂ ਠੀਕ 2 ਦਿਨ ਪਹਿਲਾਂ ਜਿਹੜਾ 9 ਮਈ 1998 ਦੀ ਸਾਡੀ ਲਿਖਤ ਸੀ ਖਾਲਿਸਤਾਨ ਕਾਲਿੰਗ, ਉਹਦੇ 'ਚ ਅਸੀਂ ਇਹ ਲਿਖਿਆ ਕਿ ਸਾਡੇ ਸੋਰਸਿਸ ਜਿਹੜੇ 25 ਮਿਲੀਅਨ ਪੇਅਰਸ ਆਫ ਆਈਜ਼ ਐਂਡ ਈਅਰਸ, ਜੀ, ਕਿ ਅੱਖਾਂ ਔਰ ਕੰਨਾਂ ਦੇ ਜੋੜੇ ਜਿਹੜੇ ਕਿ ਉੱਥੇ ਧਰਤੀ ਨੂੰ ਲੱਗੇ ਹੋਏ ਨੇ, ਜਿਹੜੇ ਗਰਾਊਂਡ ਨਾਲ ਲੱਗੇ ਨੇ, ਉਹਨਾਂ ਨੇ ਸਾਨੂੰ ਦੱਸਿਆ ਕਿ ਸਾਡੇ ਪਿਛਵਾੜੇ ਪੋਖਰਾਨ 'ਚ ਐਕਟੀਵਿਟੀ ਚੱਲ ਰਹੀ ਹੈ ਔਰ ਭਾਰਤ ਬਹੁਤ ਜਲਦੀ ਜਿਹੜਾ ਇਹ ਨਿਊਕਲੀਅਰ ਟੈਸਟ ਕਰਨ ਜਾ ਰਿਹਾ ਹੈ। ਔਰ ਅਮਰੀਕਾ ਔਰ ਜਿਹੜੀਆਂ ਦੂਸਰੀਆਂ ਨਿਊਕਲੀਅਰ ਪ੍ਰੋਲੀਫਰੇਸ਼ਨ ਦੇ ਖਿਲਾਫ ਤਾਕਤਾਂ ਨੇ, ਜੀ, ਉਹਨਾਂ ਦਾ ਇਹ ਫਰਜ਼ ਹੈ ਕਿ ਵੀ ਉਹ ਇਸ ਨੂੰ ਰੋਕਣ। ਸੋ ਜ਼ਾਹਰ ਹੈ ਵੀ ਜਦੋਂ ਧਮਾਕੇ ਹੋ ਗਏ ਔਰ ਇਸ ਗੱਲ ਦੀ ਚਰਚਾ ਹੋਈ, ਔਰ ਉਸ ਵੇਲੇ ਪਾਕਿਸਤਾਨ ਦੇ ਵਾਸ਼ਿੰਗਟਨ DC ਦੇ ਵਿੱਚ ਐਂਬੈਸਡਰ ਰਿਆਜ਼ ਖੋਖਰ ਸਨ ਔਰ ਪਾਕਿਸਤਾਨ ਨੇ ਪ੍ਰੋਟੈਸਟ ਕੀਤਾ। ਬਿਲ ਕਲਿੰਟਨ ਪ੍ਰੈਜ਼ੀਡੈਂਟ ਸੀ ਪਾਕਿਸਤਾਨ 'ਚ, ਨਵਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਸੀ। ਜੀ, ਹੁਣ ਜ਼ਾਹਰ ਹੈ ਵੀ ਜਿਉਂ ਹੀ ਧਮਾਕੇ ਹੋਏ 2 ਦਿਨ ਬਾਅਦ LK ਅਡਵਾਨੀ ਹੋਮ ਮਿਨਿਸਟਰ ਸੀ, ਉਹਨੇ ਮੀਡੀਆ ਕਾਨਫਰੰਸ ਕਰਕੇ ਕਿਹਾ ਕਿ ਜੀ ਹੁਣ ਪਾਕਿਸਤਾਨ ਜਿਹੜਾ ਉਹਦੇ ਕਬਜ਼ੇ ਵਾਲਾ ਕਸ਼ਮੀਰ ਵੀ ਸਾਨੂੰ ਫੜਾ ਦੇ। ਸੋ ਇੰਡੀਆ ਨੇ ਇਹ ਸਮਝਿਆ ਹੋਇਆ ਸੀ ਕਿ ਵੀ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਬਲਫ ਹੈ, ਉਹ ਕਹਿੰਦੇ ਨੇ ਨਿਊਕਲੀਅਰ ਹੈ ਨਹੀਂ, ਔਰ ਜਦੋਂ ਹੁਣ ਅਸੀਂ ਨਿਊਕਲੀਅਰ ਬਣ ਗਏ ਹਾਂ ਹੁਣ ਅਸੀਂ ਇਹਨਾਂ ਦੀ ਸੰਗੀ ਘੋਟਾਂਗੇ। ਔਰ ਇਸ ਕਿਸਮ ਦਾ, ਔਰ ਜਿਵੇਂ ਜਿਉਂ ਹੀ ਧਮਾਕੇ ਹੋਏ ਭਾਰਤ ਭਰ ਦੇ ਵਿੱਚ ਗਲੀਆਂ ਦੇ ਵਿੱਚ, ਸੜਕਾਂ ਦੇ ਉੱਤੇ, ਬਾਜ਼ਾਰਾਂ ਦੇ ਵਿੱਚ ਡਾਂਸ ਕਰ ਰਹੇ ਸੀ ਭਾਰਤੀ ਕਿ ਨਿਊਕਲੀਅਰ ਪਾਵਰ ਬਣ ਗਏ। ਔਰ ਅਮਰੀਕਾ ਦੇ ਜਿਹੜੇ ਕੋਈ ਸੰਜੀਦਾ ਰਾਈਟਰ ਔਰ ਯੂਰਪ ਦੇ ਵੀ, ਉਹਨਾਂ ਨੇ ਕਿਹਾ ਕਿ ਇਹ ਕਿਸ ਕਿਸਮ ਦੇ ਮੂਰਖ ਲੋਕ ਨੇ, ਡਾਂਸਿੰਗ ਫॉर ਨਿਊਕਲੀਅਰ ਬੰਬ, ਕਿ ਵੀ ਇੱਥੇ ਜਦੋਂ ਇਸ ਕਿਸਮ ਦਾ ਕੁਝ ਹੁੰਦਾ ਹੈ ਲੋਕ ਪ੍ਰੋਟੈਸਟ ਕਰਦੇ ਨੇ। ਉਹਨਾਂ ਨੇ ਕਿਵੇਂ ਫਰਦਰ ਟੈਸਟ ਬੰਦ ਕਰਵਾਏ ਨੇ ਜਾਂ ਕਈ ਥਾਵਾਂ ਤੋਂ ਉਹਨਾਂ ਨੇ ਜਿੱਥੇ ਨਿਊਕਲੀਅਰ ਵੇਸਟ ਡੰਪ ਕਰਦੇ ਸੀ ਲੋਕਾਂ ਨੇ ਚੁਕਵਾਇਆ। ਉਹਨਾਂ ਨੇ ਕਿਹਾ ਵੀ ਇਹ ਕਿਸ ਕਿਸਮ ਦੇ ਮੂਰਖ ਲੋਕ ਨੇ ਕਿ ਇਹ ਡਾਂਸ ਕਰ ਰਹੇ ਨੇ ਬੰਬ ਦੇ ਲਈ। ਔਰ ਉਸ ਪੀਰੀਅਡ 'ਚ ਜਿਵੇਂ ਮੈਂ ਕਿਹਾ ਵੀ ਅਸੀਂ ਜੋ ਇਹ ਲਿਖਿਆ ਸੀ ਕਿ ਭਾਈ ਇਹ ਸਾਡੀ ਜਾਣਕਾਰੀ ਹੈ ਔਰ ਉਹਨਾਂ ਨੂੰ ਜਿਹੜਾ ਰੋਕੋ। ਔਰ ਫੌਰਨ ਉਸ ਤੋਂ ਬਾਅਦ ਰਿਆਜ਼ ਖੋਖਰ ਜਿਹੜੇ ਐਂਬੈਸਡਰ ਸੀ, ਉਹ ਸਟੇਟ ਡਿਪਾਰਟਮੈਂਟ ਦੇ ਵਿੱਚ ਸਾਊਥ ਏਸ਼ੀਆ ਬੈਂਚ ਨੂੰ ਜਿਹੜੇ ਹੈੱਡ ਕਰਦੇ ਸੀ ਮਿਸਟਰ ਇੰਦਰਫੁੱਤ, ਜੀ, ਇੰਦਰਫੁੱਤ ਦੇ ਕੋਲ ਗਏ। ਉਹਨਾਂ ਕੋਲੋਂ ਖਾਲਿਸਤਾਨ ਕਾਲਿੰਗ ਅਖਬਾਰ ਜਿਹੜਾ ਚੜ੍ਹਦੀ ਕਲਾ 'ਚ ਸਾਡਾ ਵੀਕਲੀ ਕਾਲਮ ਸੀ, ਉਹਦੀ ਕਾਪੀ ਸੀ। ਔਰ ਜਦੋਂ ਉਹਨਾਂ ਨੇ ਇੰਦਰਫੁੱਤ ਨੂੰ ਕਿਹਾ ਕਿ ਦੇਖੋ ਇਹ ਵਾਇਲੇਟ ਕੀਤਾ ਔਰ ਤੁਸੀਂ ਉਹਨੂੰ, ਉਹ ਕਹਿੰਦਾ ਜੀ ਕਿ ਵੀ ਸਾਨੂੰ ਪਤਾ ਹੀ ਨਹੀਂ ਲੱਗਾ ਵੀ ਸਾਡੀ ਸੈਟੇਲਾਈਟਸ ਔਰ ਸਾਡੀਆਂ ਇੰਟੈਲੀਜੈਂਸ ਏਜੰਸੀਜ਼ ਔਰ ਸਾਰਾ ਇਹਦੇ ਬਾਵਜੂਦ ਕਿ ਜਿਹੜਾ ਕਿ ਵੀ ਡਿਡਨਟ ਨੋ ਕਿ ਵੀ ਇੰਡੀਆ ਇਹ ਕਰਨ ਜਾ ਰਿਹਾ। ਔਰ ਜਿਉਂ ਹੀ ਉਹਨੇ ਇੰਦਰਫੁੱਤ ਨੇ ਕਿਹਾ ਉਦੋਂ ਹੀ ਉਹਨੇ ਰਿਆਜ਼ ਖੋਖਰ ਐਂਬੈਸਡਰ ਜਿਹੜੇ ਸੀ ਉਹਨਾਂ ਨੇ ਉਹਦੇ ਅੱਗੇ ਉਹ ਰੱਖਤਾ ਖਾਲਿਸਤਾਨ ਕਾਲਿੰਗ। ਔਰ ਉਹਦੇ 'ਚ ਉਹਨਾਂ ਨੂੰ ਕਿਹਾ ਕਿ ਵੀ ਇਹ ਟਾਈਨੀ ਸਿੱਖ ਪੇਪਰ, ਛੋਟਾ ਜਿਹਾ ਸਿੱਖ ਪੇਪਰ, ਔਰ ਇਹਨਾਂ ਨੂੰ ਜੇ ਪਤਾ ਸੀ, ਸਿੱਖਾਂ ਨੂੰ ਇਸ ਗੱਲ ਦਾ ਸੀ ਔਰ ਇਹ ਲਿਖਤ ਹੈ, ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ। ਔਰ ਉਹ ਕਹਿੰਦੇ ਨੇ ਵੀ ਇੰਦਰਫੁੱਤ ਦਾ ਮੂੰਹ ਖੁੱਲਾ ਰਹਿ ਗਿਆ। ਹੁਣ ਇਹ ਰਿਆਜ਼ ਖੋਖਰ ਔਰ ਇੰਦਰਫੁੱਤ ਦੇ ਵਿਚਕਾਰ ਕੀ ਹੋਇਆ, ਕੋਈ ਕਹੇਗਾ ਜੀ ਅਸੀਂ ਕੋਲ ਬੈਠੇ ਸੀ ਇਵੇਂ ਹੋਇਆ, ਪਰ ਇਹ ਨਿਊਯਾਰਕ ਟਾਈਮਜ਼ ਨੂੰ ਕ੍ਰੈਡਿਟ ਜਾਂਦਾ ਹੈ ਕਿ ਨਿਊਯਾਰਕ ਟਾਈਮਜ਼ ਨੇ ਅਗਲੇ ਦਿਨ ਇੱਕ ਸਟੋਰੀ ਇਸ ਦੇ ਉੱਤੇ ਕੀਤੀ ਜਿਹਦੇ 'ਚ ਉਹਨਾਂ ਨੇ ਜਿਹੜਾ ਸਾਨੂੰ ਖਾਲਿਸਤਾਨ ਕਾਲਿੰਗ ਔਰ ਚੜ੍ਹਦੀ ਕਲਾ ਮੈਂਸ਼ਨ ਕਰਕੇ, ਔਰ ਇਹ ਸਾਰੀ ਵਾਰਦਾਤ ਜਿਹੜੀ ਇੰਦਰਫੁੱਤ ਔਰ ਰਿਆਜ਼ ਖੋਖਰ ਦੇ ਵਿਚਕਾਰ ਹੋਈ, ਇਹ ਨਿਊਯਾਰਕ ਟਾਈਮਜ਼ ਦੀ ਸਟੋਰੀ ਸੀ। ਫਿਰ ਅਗਲੇ ਹਫਤੇ 2 ਹਫਤੇ ਤਾਂ ਅਸੀਂ ਜਿਹੜਾ ਉਹ ਫੋਨ ਵੱਜ ਰਿਹਾ ਸੀ 24 ਘੰਟੇ, ਮੈਨੀ ਇੰਟਰਵਿਊਜ਼ ਦੂਜੇ ਤੀਜੇ, ਕਿਉਂਕਿ ਨਿਊਯਾਰਕ ਟਾਈਮਜ਼ ਦੁਨੀਆ ਦੇ ਪ੍ਰੈਸਟੀਜੀਅਸ ਅਖਬਾਰਾਂ ਜੋ ਹੈ ਕਿ ਵੀ ਐਸਾ ਕਿਹੜਾ ਪਾਰਟ ਸਿੱਖਾਂ ਦੇ ਕੋਲ ਐਸੇ ਕਿਹੜੇ ਜੰਤਰ ਨੇ ਕਿ $30 ਬਿਲੀਅਨ ਦੇ ਬਜਟ ਵਾਲੀ CIA ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੂੰ ਪਤਾ ਨਹੀਂ ਲੱਗਾ ਤੇ ਇਹਨਾਂ ਨੇ ਕੀਤਾ। ਪਰ ਮੈਂ ਸਮਝਦਾ ਵੀ ਇਹ ਜਿੱਥੇ ਸਾਡੇ ਜਿਹੜੇ ਹਿਊਮਨ ਰਿਸੋਰਸ ਹੁੰਦਾ ਹੈ, ਜਦੋਂ ਅਸੀਂ ਇਸ ਐਕਟੀਵਿਟੀ ਦੀ ਗੱਲ ਕੀਤੀ ਸਾਡੇ ਕੋਲ ਕਿ ਕਿਵੇਂ ਟਰੱਕਸ ਡੇ ਐਂਡ ਨਾਈਟ ਜਾ ਰਹੇ ਨੇ, ਕਿਵੇਂ ਉਸ ਏਰੀਆ 'ਚ ਹੋ ਰਿਹਾ, ਔਰ ਸਾਡੇ ਰਾਜਸਥਾਨ ਪੰਜਾਬ ਸਾਰੇ ਪਾਸੇ ਜਿਹੜੇ ਵੈਲਵਿਸ਼ਰ ਨੇ ਪੰਥ ਦੀ ਜਿਹੜੀ ਸਿੱਖੀ ਦੀ ਗੱਲ ਕਰਨ ਵਾਲੇ ਨੇ, ਪਲੱਸ
ਇਹਨਾਂ ਦੇ ਅੰਦਰ ਵੀ ਸਾਡੇ ਜੇ ਇਹਨਾਂ ਨੇ ਸਾਡੇ 'ਚ ਇਨਫਿਲਟ੍ਰੇਸ਼ਨ ਕੀਤੀ ਹੋਈ ਹੈ, ਇਹ ਨਹੀਂ ਹੈ ਵੀ ਸਾਨੂੰ ਇਹਨਾਂ ਦੀ ਹਕੀਕਤ ਦਾ ਪਤਾ ਨਹੀਂ ਹੁੰਦਾ ਕਿ ਵੀ ਕੀ ਹੋਣ ਜਾ ਰਿਹਾ। ਔਰ ਈਵਨ ਤੇ 4 ਦਿਨ 5 ਦਿਨ ਪਹਿਲਾਂ ਜਦੋਂ ਅਸੀਂ ਇਹ ਗੱਲ ਕੀਤੀ ਕਿ ਕਸ਼ਮੀਰ 'ਚ ਕਿਵੇਂ ਹਿਜ਼ਬੁਲ ਮੁਜਾਹਿਦੀਨ ਦੇ ਵਿੱਚ ਵੀ ਇਹਨਾਂ ਦੀ ਇਨਫਿਲਟ੍ਰੇਸ਼ਨ ਹੋਈ ਹੈ, ਜਦੋਂ ਉਹਨਾਂ ਨੇ ਕਿਹਾ ਜੀ ਅਸੀਂ ਇਸਲਾਮਿਕ ਸਟੇਟ ਦੇ ਲਈ ਕੰਮ ਕਰ ਰਹੇ ਹਾਂ ਔਰ ਅਸੀਂ ਹੁਰੀਅਤ ਕਾਨਫਰੰਸ ਦੇ ਉਹਨਾਂ ਲੀਡਰਾਂ ਦੇ ਸਿਰ ਲਾ ਦੇਾਂਗੇ ਜਿਹੜੇ ਕਿ ਇਸ ਪੋਲੀਟੀਕਲ ਸਟਰਗਲ ਦੀ ਗੱਲ ਕਰਦੇ ਨੇ। ਔਰ ਅਸੀਂ ਅਜੇ ਉਹ ਸਟੇਟਮੈਂਟ ਸੀ ਉਸੇ ਹੀ ਸ਼ਾਮ ਗੱਲ ਕੀਤੀ ਹੈ ਔਰ ਅਗਲੇ ਦਿਨ ਇਹ ਖਬਰ ਸੀ ਕਿ ਹਿਜ਼ਬੁਲ ਮੁਜਾਹਿਦੀਨ ਦਾ ਜਿਹੜਾ ਉਹ ਅੱਗੇ ਇਹਨਾਂ ਨੇ ਕੀਤਾ ਹੋਇਆ ਸੀ, ਜਿਹਨੇ ਉਹਦੀ ਥਾਂ ਲਈ, ਜਿਹੜਾ ਪਿਛਲੇ ਸਾਲ ਜਿਹਦੀ ਥਾਂ ਦੇ ਉੱਤੇ ਆਇਆ ਬੁਰਹਾਨ ਵਾਨੀ, ਕਿ ਉਹਨੇ ਅਸਤੀਫਾ ਦੇ ਦਿੱਤਾ। ਔਰ ਉਹਨੇ ਕਿਉਂਕਿ ਇਹ ਹੁੰਦਾ ਅਕਸਰ ਮਿਲੀਟੈਂਟ ਆਰਗੇਨਾਈਜੇਸ਼ਨਸ ਇੱਕ ਸਟੇਜ ਤੇ ਈਵਨ IRA ਜਿਹੜੀ ਆਇਰਿਸ਼ ਰਿਪਬਲਿਕਨ ਆਰਮੀ ਜਿਨ੍ਹਾਂ ਨੇ ਇੰਗਲੈਂਡ ਦਾ ਨਕਸ਼ਦਮ ਕੀਤਾ ਹੋਇਆ ਸੀ, ਉਹਨਾਂ ਦਾ ਨੰਬਰ 2 ਬੰਦਾ ਜਿਹੜਾ ਉਹ ਬ੍ਰਿਟਿਸ਼ ਇੰਟੈਲੀਜੈਂਸ ਦਾ ਬੰਦਾ ਬਣ ਗਿਆ ਸੀ। ਸੋ ਇਹ ਵਿਦਨ ਅਸੀਂ ਆਪਣੀ ਮੂਵਮੈਂਟ 'ਚ ਦੇਖਿਆ ਹੋਇਆ। ਸੋ ਮੈਨੂੰ 1-2 ਕਸ਼ਮੀਰੀ ਭਰਾਵਾਂ ਨੇ ਕਾਲ ਕਰਕੇ ਕਿਹਾ ਜੀ, ਕਹਿੰਦੇ ਵਾਹ ਸਰਦਾਰ ਸਾਹਿਬ ਕਮਾਲ ਹੈ, ਸਾਨੂੰ ਨਹੀਂ ਸੀ ਪਤਾ ਲੱਗ ਰਿਹਾ ਵੀ ਅਸੀਂ ਹੁਣ ਕਿਵੇਂ ਰਿਐਕਟ ਕਰੀਏ ਵੀ ਇੱਕ ਪਾਸੇ ਹਿਜ਼ਬੁਲ ਮੁਜਾਹਿਦੀਨ ਵੀ ਜਿਹੜੀ ਹੈ ਉਹ ਆਜ਼ਾਦੀ ਦੀ ਵਾਲੀ ਜਥੇਬੰਦੀ ਹੈ, ਲੋਕਾਂ 'ਚ ਬੇਸ ਹੈ, ਹੁਰੀਅਤ ਕਾਨਫਰੰਸ, ਕਹਿੰਦੇ ਵੀ ਤੁਸੀਂ ਐਸਾ ਤੀਰ ਮਾਰਿਆ ਵੀ ਅਗਲੇ ਦਿਨ ਅਗਲਾ ਬੁੜ ਗਿਆ। ਮੈਂ ਕਿਹਾ ਜੀ ਨਹੀਂ, ਤੁਸੀਂ ਇਸ ਐਂਗਲ ਤੇ ਹੁੰਦੇ ਹੋ ਵੀ ਕਿਹਨੂੰ ਖੁਸ਼ ਕਰਨਾ ਹੈ, ਕੌਣ ਨਾਰਾਜ਼ ਹੋਏਗਾ। ਸਾਨੂੰ ਜਦੋਂ ਇੱਕ ਨਿਰੰਕਾਰ ਦੇ ਤੁਸੀਂ ਰਸਤੇ ਤੇ ਤੁਰਦੇ ਹੋ, ਸੱਚਾਈ ਦੇ ਨਾਲ ਕਿਸੇ ਨੂੰ ਦੇਖਦੇ ਹੋ, ਤੇ ਫਿਰ ਤੁਹਾਨੂੰ ਉਹ ਨਜ਼ਰ ਆਉਂਦਾ ਜਿਵੇਂ ਸ਼ਾਇਦ ਅਲਾਮਾ ਇਕਬਾਲ ਦਾ ਹੀ ਕਹਿਣਾ ਹੈ ਕਿ ਨੇਕ ਨੇ ਨੇਕ ਜਾਨਾ, बद ने बद जाना मुझे, हर किसी ने अपने ही रुतबे से पहचाना मुझे। ਹੁਣ ਬਹੁਤ ਵਾਰ ਨੇਕੀ ਔਰ ਬਦੀ ਵਾਲਿਆਂ ਦਾ ਜਿਹੜਾ ਆਪਣਾ ਰੁਤਬਾ ਹੁੰਦਾ, ਲੇਕਿਨ ਇੱਕ ਪਾਰਟ ਹਮੇਸ਼ਾ ਜਦੋਂ ਤੁਸੀਂ ਇਮਾਨਦਾਰੀ ਦੇ ਨਾਲ ਕਿਸੇ ਸਿਚੁਏਸ਼ਨ ਨੂੰ ਦੇਖਦੇ ਹੋ, ਤੁਹਾਨੂੰ ਨਜ਼ਰ ਆ ਜਾਂਦਾ ਕਿ ਵੀ ਕੀ ਚੱਲ ਰਿਹਾ। ਔਰ ਇਹ ਜਿਹੜੇ ਅਸੀਂ 19 ਸਾਲ ਪਹਿਲਾਂ ਵਾਕਿਆ ਦੀ ਗੱਲ ਕਰਦੇ, ਹੁਣ ਇਹਦੇ 'ਚ ਇੱਕ ਪਾਰਟ ਇਸ ਤੋਂ ਪਹਿਲਾਂ ਕਿ ਇਹਨੇ ਸਭ ਨੇ ਸਾਨੂੰ ਕਿਵੇਂ ਪੁਸ਼ ਕੀਤਾ ਹੈ, ਸਿੱਖ ਹੋਮਲੈਂਡ ਸਾਡਾ ਕੀ ਇੰਟਰਸਟ ਸੀ ਕਿ ਇਹ ਨਿਊਕਲੀਅਰ ਨਾ ਹੋਏ, ਕਿਉਂਕਿ ਇੰਡੀਆ ਦਾ ਹਮੇਸ਼ਾ ਹੀ ਇਸ ਪਾਸੇ, ਹਾਲਾਂ ਪਹਿਲਾ ਟੈਸਟ ਇਹਨਾਂ ਨੇ 1974 ਦੇ ਵਿੱਚ, ਉਹ ਵੀ ਉਹਨੂੰ ਹੁਣ ਪੋਖਰਾਨ 1 ਕਹਿੰਦੇ ਨੇ, 1974 ਵਾਲੇ ਨੂੰ ਪੋਖਰਾਨ 2, ਉਹ ਇੰਦਰਾ ਗਾਂਧੀ ਦੇ ਵੇਲੇ ਜਿਹੜਾ ਉਹਨਾਂ ਨੇ ਕੀਤਾ ਸੀ, ਉਹ ਤਾਂ ਐਵੇਂ ਫੁਸਕ ਜਿਹਾ ਦਾ ਪਟਾਕਾ ਹੀ ਸੀ ਜਿਹਨੂੰ ਐਟੋਮਿਕ ਕਿਹਾ ਉਹਨਾਂ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇੱਕ ਪਾਰਟ ਜਿਹੜਾ ਮੈਂ ਹਮੇਸ਼ਾ ਜਦੋਂ ਬੁੱਧ ਧਰਮ ਦੀ ਗੱਲ ਕਰਦਾ ਕਿ ਕਿਵੇਂ ਭਾਰਤ 'ਚੋਂ ਬੁੱਧ ਧਰਮ ਦਾ ਖਾਤਮਾ ਕੀਤਾ ਸ਼ਾਸਤਰ ਤੇ ਸ਼ਸਤਰ ਨਾਲ, ਔਰ ਇਸ ਦੇ ਲਈ ਵੀ ਮੈਂ ਅਲਾਮਾ ਇਕਬਾਲ ਨੂੰ ਅਕਸਰ ਕੋਟ ਕਰਦਾ ਕਿ ਭਾਈ ਕੀ ਹਾਲ ਕਰ ਦਿੱਤਾ ਕਿ ਬ੍ਰਹਮਨ ਸਰਸ਼ਾਰ ਹੈ ਅਬ ਤੱਕ ਮੈਂ ਪੰਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में, ਕਿ ਅੱਜ ਵੀ ਬ੍ਰਾਹਮਣ ਉਸ ਧਰਤੀ ਦੇ ਉੱਤੇ ਹੰਕਾਰ ਦੇ ਵਿੱਚ ਭਰਿਆ ਹੋਇਆ ਹੈ, ਉੱਥੇ ਰਾਜ ਕਰ ਰਿਹਾ, ਔਰ ਗੌਤਮ ਦੀ ਗੱਲ ਜਿਹੜੀ ਹੈ, ਬੁੱਧ ਦੀ ਗੱਲ, ਉਹ ਮਹਿਫਲੇ ਅਗਿਆਰ, ਗੈਰਾਂ ਦੀ ਮਹਿਫਲ ਦੇ ਵਿੱਚ ਦੂਰ ਦਰਾਡੇ ਜਿਹੜੀ ਹੈ ਉਹ ਹੈ, ਔਰ ਇਹ ਬਿਲਕੁਲ ਫੈਕਟ ਹੈ। ਲੇਕਿਨ ਜਿਹੜੀ ਗੱਲ ਇਹਨਾਂ ਨਿਊਕਲੀਅਰ ਧਮਾਕਿਆਂ ਦੇ ਨਾਲ ਸੰਬੰਧਿਤ ਹੈ, ਹੁਣ ਬੁੱਧ ਜਦੋਂ ਇਹਨਾਂ ਨੇ ਬੁੱਧ ਧਰਮ ਦਾ ਖਾਤਮਾ ਕੀਤਾ, ਔਰ ਬੁੱਧ ਦਾ ਮੇਨ ਜਿਹੜਾ ਮੈਸੇਜ ਸੀ ਉਹ ਸੀ ਅਹਿੰਸਾ ਪਰਮੋ ਧਰਮ, ਕਿ ਵੀ ਕੰਪੈਸ਼ਨ, ਨੌਨ ਵਾਇਲੈਂਸ, ਕੰਪੈਸ਼ਨ ਬੰਦਿਆਂ ਲਈ ਵੀ, ਐਨੀਮਲਸ ਲਈ ਵੀ, ਇਹ ਕਿ ਵੀ ਦਇਆ ਜੀ, ਕਿ ਤੁਹਾਡੇ 'ਚ ਇੱਕ ਦਇਆ ਹੋਣੀ ਚਾਹੀਦੀ ਹੈ ਔਰ ਅਹਿੰਸਾ ਦੇ ਨਾਲ ਤੁਸੀਂ ਜੀਵੋ। ਸੋ ਜ਼ਾਹਰ ਹੈ ਵੀ ਲਗਭਗ 1000 ਸਾਲ ਬੁੱਧ ਧਰਮ ਦਾ ਬੋਲਬਾਲਾ ਰਿਹਾ, ਜਿਹੜੇ ਵੱਡੀ ਜਿਹੜੀ ਉੱਥੇ ਪ੍ਰੋਗਰੈਸ ਥੋੜੀ ਬਹੁਤ ਹੋਈ ਬੀਤੇ, ਕਨਿਸ਼ਕਾ, ਅਸ਼ੋਕਾ, ਹਰਸ਼ਵਰਧਨਾ, ਇਹ ਸਾਰੇ ਬੁੱਧਿਸਟ ਰਾਜੇ ਸੀ। ਪਰ ਜਦੋਂ ਹੀ 1000 ਸਾਲ ਬਾਅਦ ਫਿਰ ਆਪਣੇ ਚਾਲਬਾਜ਼ੀ ਦੇ ਨਾਲ ਸ਼ਾਸਤਰ ਔਰ ਸ਼ਸਤਰ ਦੋਨਾਂ ਦਾ ਸਹਾਰਾ ਲੈ ਕੇ ਜਿਹੜਾ ਬ੍ਰਾਹਮਣਵਾਦ ਵਾਪਸ ਆਇਆ, ਉਹਨਾਂ ਨੇ ਲੱਖਾਂ ਬੋਧੀਆਂ ਦਾ ਕਤਲ ਕੀਤਾ, ਉਹਨਾਂ ਦੇ ਬੁੱਧ ਦੇ ਸਤੂਪੇ ਮੱਠਾਂ ਦੇ ਵਿੱਚ ਜਾ ਕੇ ਸ਼ਿਵਲਿੰਗ ਰੱਖ ਦਿੱਤੇ, ਜਿਵੇਂ ਉਹਨਾਂ ਨੇ ਗਿਆਨ ਗੋਦੜੀ ਦਾ ਹਾਲ ਕੀਤਾ ਹਰਿਦੁਆਰ ਦੇ ਵਿੱਚ, ਔਰ ਜੋ ਜਿਸ ਕਿਸਮ ਦਾ ਜਗਨਨਾਥਪੁਰੀ 'ਚ ਕੀਤਾ ਔਰ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਹੋਏਗਾ, ਇਵੇਂ ਹੀ ਉਹਨਾਂ ਨੇ ਬੁੱਧ ਧਰਮ ਦਾ ਖਾਤਮਾ ਕੀਤਾ ਸੀ। ਔਰ ਉਹਨਾਂ ਸਭ ਨੂੰ ਮਾਰ ਕੇ ਬੁੱਧ ਧਰਮ ਦਾ ਖਾਤਮਾ ਕਰਕੇ ਉਹਨਾਂ ਦਾ ਜਿਹੜਾ ਸਲੋਗਨ ਸੀ ਅਹਿੰਸਾ ਪਰਮੋ ਧਰਮ, ਉਹ ਵੀ ਤੁਸੀਂ ਹਿੰਸਾ ਨਾਲ ਉਹਨਾਂ ਦਾ ਖਾਤਮਾ ਕਰ ਰਹੇ ਹੋ ਔਰ ਕਹਿ ਰਹੇ ਹੋ ਜੀ ਅਹਿੰਸਾ ਜਿਹੜੀ ਹੈ ਉਹ ਸਾਡਾ ਵੱਡਾ ਧਰਮ ਹੈ। ਔਰ ਅੱਜ ਵੀ ਜਿਹੜਾ ਭਾਰਤ ਦਾ ਇਨਸਿਗਨੀਆ ਅਹਿੰਸਾ ਪਰਮੋ ਧਰਮ ਹੈ। ਪਰ ਇਹ ਦੋਨੋਂ ਹੀ ਜਿਹੜੇ ਪੋਖਰਾਨ 1 ਔਰ ਪੋਖਰਾਨ 2 ਕਰਕੇ 1974 'ਚ ਔਰ 11 ਔਰ 13 ਮਈ 1998 ਦੇ ਵਿੱਚ
ਜਿਹੜੇ ਇਹਨਾਂ ਨੇ ਧਮਾਕੇ ਕੀਤੇ ਨਿਊਕਲੀਅਰ, ਜੀ ਉਹਨਾਂ ਦੇ ਜਿਵੇਂ ਦਰਬਾਰ ਸਾਹਿਬ 'ਚ ਜੂਨ 1984 ਦਾ ਫੌਜੀ ਹਮਲਾ, ਉਹਦਾ ਨਾਂ ਆਪਰੇਸ਼ਨ ਬਲੂ ਸਟਾਰ ਰੱਖਿਆ। ਹੁਣ ਨੀਲਾ ਰੰਗ ਪੰਥ ਦਾ ਰੰਗ ਹੈ, 10ਵੇਂ ਪਾਤਸ਼ਾਹ ਦਾ ਰੰਗ ਹੈ। ਜੀ ਔਰ ਜੇ ਤੁਸੀਂ ਸਿੱਖਾਂ ਨੂੰ ਸਜ਼ਾ ਦੇਣਾ, ਉਹਨੂੰ ਕਹੋ ਜੀ ਤੁਹਾਨੂੰ ਤੁਸੀਂ ਇਹ ਨੀਲੇ ਦੇ ਸ਼ਾਹ ਸਵਾਰ ਦੇ ਸਿੱਖ ਹੋ, ਨੀਲੇ ਨੂੰ ਪਿਆਰ ਕਰਦੇ ਹੋ, ਨਿਲੰਬਰ ਧਾਰਾ ਖਾਲਸਾ ਹੋ, ਤੇ ਅਸੀਂ ਤੁਹਾਨੂੰ ਹੁਣ ਇਹ ਨੀਲਾ ਤਾਰਾ ਦਿਖਾਵਾਂਗੇ। ਔਰ ਇਹ ਵੀ ਇੱਕ ਜਦੋਂ ਤੁਸੀਂ ਕੋਡ ਨੇਮ ਰੱਖਦੇ ਹੋ, ਇਹ ਵੀ ਤੁਹਾਡੀ ਇੱਕ ਜ਼ਹਿਨੀਅਤ ਹੁੰਦੀ ਹੈ ਕਿ ਤੁਸੀਂ ਕੀ ਇਸਤੇਮਾਲ ਕਰ ਰਹੇ ਹੋ। ਜੀ ਔਰ ਇਹ ਹੈਰਾਨੀ ਹੋਏਗੀ ਸਾਡੇ ਦਰਸ਼ਕਾਂ ਨੂੰ ਸੁਣ ਕੇ ਕਿ ਜਿਹੜਾ 1974 ਚ ਇੰਦਰਾ ਗਾਂਧੀ ਨੇ ਟੈਸਟ ਐਟੋਮਿਕ ਕੀਤਾ, ਉਹਦਾ ਜਿਹੜਾ ਕੋਡ ਨੇਮ ਰੱਖਿਆ ਉਹ ਸੀ ਸਮਾਈਲਿੰਗ ਬੁੱਧਾ, ਕਿ ਬੁੱਧ ਮੁਸਕਰਾ ਰਿਹਾ। ਜੀ ਹੁਣ ਕਿੱਥੇ ਬੁੱਧ ਦਾ ਸ਼ਾਂਤੀ ਦੇ ਨਾਲ, ਹਿੰਸਾ ਦੇ ਨਾਲ ਵਾਸਤਾ ਹੈ। ਇਹ ਹੈ ਜ਼ਖਮਾਂ ਦੇ ਉੱਤੇ ਫਰਦਰ ਲੂਣ ਛਿੜਕਣਾ ਜਾਂ ਅੱਗੋਂ ਚੋਟ ਕਰਨੀ। ਜੀ ਸੋ ਉਹਦਾ ਕੋਡ ਨੇਮ ਸੀ ਸਮਾਈਲਿੰਗ ਬੁੱਧਾ। ਇਹ ਇੰਦਰਾ ਗਾਂਧੀ ਦਾ। ਹੁਣ ਜਦੋਂ ਅਸੀਂ ਕਹਿੰਦੇ ਹਾਂ ਵੀ ਇੰਦਰਾ ਗਾਂਧੀ, ਵਾਜਪਾਈ, ਮਨਮੋਹਨ ਸਿੰਘ, ਨਰਿੰਦਰ ਮੋਦੀ, ਕੋਈ ਫਰਕ ਨਹੀਂ ਹੈ। ਹੁਣ ਉਹੀ ਟੈਸਟ ਜਦੋਂ 1998 ਚ ਵਾਜਪਾਈ ਸਰਕਾਰ ਕਰਦੀ ਹੈ, ਉਸੇ ਸਾਲ ਹੀ ਪਹਿਲੀ ਵਾਰੀ ਉਹਨਾਂ ਦੀ ਹਕੂਮਤ ਬਣੀ ਬੀਜੇਪੀ ਦੀ, ਜਿਹੜੀ ਬਾਅਦ ਦੇ ਵਿੱਚ ਚੱਲੀ। ਉਸ ਤੋਂ ਪਹਿਲਾਂ 13 ਦਿਨ 13 ਮਹੀਨੇ ਰਹੀ ਸੀ। ਔਰ ਇਹ ਜਿਹੜਾ ਪੋਖਰਾਨ 2 ਇਹਨਾਂ ਨੇ 11 ਤੇ 13 ਮਈ 1998 ਨੂੰ ਕੀਤਾ ਹੈ, ਇਹਦਾ ਕੋਡ ਨੇਮ ਰੱਖਿਆ ਲਾਫਿੰਗ ਬੁੱਧਾ। ਹੁਣ ਇਹ ਹੈ ਕਿ ਵੀ ਈਵਨ ਹਜ਼ਾਰਾਂ ਸਾਲ ਬਾਅਦ ਵੀ, 2500 ਸਾਲ ਪਹਿਲਾਂ ਬੁੱਧ ਹੋਇਆ, ਬੁੱਧ ਨੂੰ ਮੁਆਫ ਨਹੀਂ ਕੀਤਾ। ਉਹਨੂੰ ਕਿਹਾ ਬੁੱਧ ਨੂੰ ਆ ਚੱਕ ਨਿਊਕਲੀਅਰ, ਤੂੰ ਹਿੰਸਾ ਦੀ ਗੱਲ ਕਰਦਾ, ਆ ਅਸੀਂ ਤੇਰੇ ਸਿਰ ਚ ਮਾਰਾਂਗੇ, ਪਹਿਲਾਂ ਤੂੰ ਸਮਾਈਲ ਕਰ ਲੈ, ਹੁਣ ਤੂੰ ਹੱਸ ਲੈ। ਸੋ ਕੁੱਲ ਮਿਲਾ ਕੇ ਇਹ ਜਿਹੜਾ ਪਾਰਟ ਸੀ, ਸੋ ਜ਼ਾਹਰ ਹੈ ਪਾਕਿਸਤਾਨ ਦੀ ਪੋਜੀਸ਼ਨ ਇਸ ਮਾਮਲੇ 'ਚ ਬੜੀ ਕਲੀਅਰ ਰਹੀ। ਜੀ ਹਾਲਾਂ ਮੈਂ ਸਮਝਦਾ ਵੀ ਪਾਕਿਸਤਾਨੀ ਭਰਾਵਾਂ ਸਾਡਿਆਂ 'ਚ ਬਹੁਤ ਵਾਰ ਆਪਣੇ ਲੀਡਰਾਂ ਦੇ ਉੱਤੇ ਹੀ ਜਿਹੜਾ ਬਹੁਤ ਸਾਰਾ ਕ੍ਰਿਟਿਸਿਜ਼ਮ ਹੁੰਦਾ, ਨਾ ਪੱਖੀ ਗੱਲਾਂ ਵੀ ਹੁੰਦੀਆਂ ਨੇ। ਨਵਾਜ਼ ਸ਼ਰੀਫ ਦੇ ਉੱਤੇ ਵੀ ਹੈ ਹਰ ਪੱਖ ਦਾ, ਲੇਕਿਨ ਮੈਂ ਸਮਝਦਾ ਵੀ ਉਸ ਵੇਲੇ ਜਿੰਨਾ ਪ੍ਰੈਸ਼ਰ ਪਾਕਿਸਤਾਨ ਦੀ ਗਵਰਨਮੈਂਟ ਦੇ ਉੱਤੇ ਸੀ, ਬਿਲ ਕਲਿੰਟਨ ਦਾ, ਇਹਨਾਂ ਨੇ ਬਿਲੀਅਨਸ ਆਫਰ ਕੀਤੇ, ਟੈਸਟ ਨਾ ਕਰੋ, ਦੂਜਾ ਨਾ ਕਰੋ, ਲੇਕਿਨ ਜਿਹੜਾ 28 ਮਈ ਨੂੰ ਪਾਕਿਸਤਾਨ ਨੇ ਵੀ ਜਵਾਬੀ ਧਮਾਕੇ ਕਰਕੇ ਜਿਹੜਾ ਆਪਣੇ ਆਪ ਨੂੰ ਨਿਊਕਲੀਅਰ ਸ਼ਕਤੀ ਐਲਾਨੇ, ਇੱਕ ਬੋਲਡ ਡਿਸੀਜਨ ਸੀ। ਜਿਵੇਂ ਪਾਕਿਸਤਾਨ 'ਚ ਜ਼ੁਲਫਿਕਾਰ ਅਲੀ ਭੁੱਟੋ ਦੀ ਵੱਡੀ ਦੇਣ ਹੈ ਜਿਹੜੀ ਉਹਨਾਂ ਦੇ ਐਟੋਮਿਕ ਪ੍ਰੋਗਰਾਮ, ਨਿਊਕਲੀਅਰ ਪ੍ਰੋਗਰਾਮ ਲਈ, ਔਰ ਜ਼ਿਆਉਲ ਹੱਕ, ਭਾਵੇਂ ਬਹੁਤ ਕ੍ਰਿਟਿਸਿਜ਼ਮ ਹੁੰਦਾ ਲੇਕਿਨ ਇਹਦੇ ਬਾਵਜੂਦ ਸਾਰੇ ਪੀਰੀਅਡ 'ਚ ਮਿੱਠੇ ਪਿਆਰੇ ਬਣ ਕੇ ਅਮਰੀਕਾ ਦੇ ਨਾਲ ਵੀ ਸੀ, ਉਧਰ ਸੋਵੀਅਤ ਯੂਨੀਅਨ ਦੇ ਖਿਲਾਫ ਵੀ ਅਫਗਾਨਿਸਤਾਨ 'ਚ ਲੜਾਈ ਚੱਲ ਰਹੀ ਸੀ, ਪਰ ਆਪਣਾ ਨਿਊਕਲੀਅਰ ਪ੍ਰੋਗਰਾਮ ਉਹਨਾਂ ਨੇ ਜਾਰੀ ਰੱਖਿਆ। ਹੁਣ ਇਮੈਜਿਨ ਕਰੋ ਕਿ ਵੀ ਜੇ ਪਾਕਿਸਤਾਨ ਦੇ ਕੋਲ ਨਿਊਕਲੀਅਰ ਨਾ ਹੁੰਦਾ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 1999 'ਚ ਹੀ ਪਹਿਲਾ ਟੈਸਟ ਆ ਗਿਆ ਕਾਰਗਿਲ। ਬੇਸ਼ੱਕ ਕਾਰਗਿਲ ਪਾਕਿਸਤਾਨ ਦਾ ਨੇ ਡਿਜ਼ਾਈਨ ਕੀਤਾ ਉਹਨਾਂ ਦੀ ਫੌਜ ਨੇ, ਲੇਕਿਨ ਜਿਵੇਂ 65 ਦੀ ਲੜਾਈ ਵੇਲੇ ਹੁੰਦਾ ਸੀ, 71 ਦੀ ਲੜਾਈ ਵੇਲੇ ਹੁੰਦਾ ਸੀ, ਜਦੋਂ ਹੀ ਕਸ਼ਮੀਰ ਦੇ ਵਿੱਚ 65 ਦੀ ਲੜਾਈ ਸੀ, 71 ਬੰਗਲਾ, ਇਹ ਵੈਸਟ ਫਰੰਟ ਖੋਲ ਦਿੰਦੇ ਸੀ ਪੰਜਾਬ ਦਾ, ਔਰ ਲੜਾਈ ਜਿਹੜੀ ਆ ਲਾਹੌਰ ਤੱਕ ਲੈ ਜਾਂਦੇ ਸੀ, ਜਿਵੇਂ 65 ਦੇ ਵਿੱਚ ਲੈ ਗਏ। ਲੇਕਿਨ ਜਦੋਂ ਬਰਾਬਰ ਦੇ ਨਿਊਕਲੀਅਰ ਬਣ ਗਏ, ਔਰ ਕਿੰਨਾ ਨੁਕਸਾਨ ਕਾਰਗਿਲ 'ਚ ਇਹਨਾਂ ਨੇ ਕਰਾਇਆ, ਲੇਕਿਨ ਇਹਨਾਂ ਦਾ ਹੌਸਲਾ ਨਹੀਂ ਪਿਆ ਕਿ ਵੀ ਇਹ ਪੰਜਾਬ ਦਾ ਬਾਰਡਰ ਖੋਲ ਦੇਣ ਜਾਂ ਪਾਕਿਸਤਾਨ ਦੇ ਨਾਲ ਵਾਰ ਜਿਹੜੀ ਹੈ ਡਿਕਲੇਅਰ ਕਰਨ, ਕਿਉਂਕਿ ਇਹਨਾਂ ਨੂੰ ਵੀ ਨਜ਼ਰ ਆਉਂਦਾ ਹੈ ਕਿ ਹੁਣ ਬੇਸ਼ੱਕ ਰਵਾਇਤੀ ਹਥਿਆਰਾਂ ਨਾਲ ਭਾਰਤ ਸ਼ਾਇਦ 4 ਗੁਣਾ ਜ਼ਿਆਦਾ ਸਟਰੋਂਗ ਹੋਏ, ਉਹਨਾਂ ਦੀ 에ਅਰ ਫੋਰਸ, ਉਹਨਾਂ ਦੀ ਨੇਵੀ, ਉਹਨਾਂ ਦੀ ਫੌਜ, ਪਰ ਨਿਊਕਲੀਅਰ ਇਕੁਅਲਾਈਜ਼ਰ ਬਣ ਗਿਆ। ਹੁਣ ਇਹ ਪਾਕਿਸਤਾਨ ਦੇ ਐਂਗਲ ਤੋਂ ਤਾਂ ਠੀਕ ਹੋਇਆ, ਕਿਉਂਕਿ ਉਹਦੇ ਥੱਲੇ ਹੁਣ ਜੋ ਕੁਝ ਕਸ਼ਮੀਰ 'ਚ ਹੋ ਰਿਹਾ, ਜੇ ਪਹਿਲੀ ਸਿਚੁਏਸ਼ਨ ਹੁੰਦੀ ਤਾਂ ਭਾਰਤ ਨੇ ਕੁਝ ਦਾ ਕੁਝ ਕੀਤਾ ਹੋਣਾ ਸੀ। ਲੇਕਿਨ ਜਿਹੜਾ ਸਿੱਖ ਪਰਸਪੈਕਟਿਵ ਇਸ ਦੇ ਉੱਤੇ ਹੈ, ਔਰ ਮੈਂ ਸਮਝਦਾ ਵੀ ਅਸੀਂ ਦੋਨੋਂ ਹੀ ਸਟੇਟਾਂ ਦੇ ਵਿੱਚ, ਹੁਣ ਇੰਡੀਆ ਔਰ ਪਾਕਿਸਤਾਨ ਦੋਨੋਂ ਨਿਊਕਲੀਅਰ ਨੇ, ਇਹਨਾਂ ਦੋਨਾਂ ਹੀ ਕੰਟਰੀਜ਼ ਨੇ ਨਾ ਤਾਂ NPT ਤੇ ਸਾਈਨ ਕੀਤੇ ਨੇ, ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਦੇ ਉੱਤੇ, ਨਾ ਹੀ CTBT ਤੇ ਸਾਈਨ ਕੀਤੇ ਨੇ, ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਤੇ। ਔਰ ਇਸ ਸਾਰੇ ਦੇ ਨਤੀਜੇ ਦੇ ਤੌਰ ਤੇ ਬੇਸ਼ੱਕ ਨਿਊਕਲੀਅਰ ਕਲੱਬ ਦੁਨੀਆ ਜਿਹਦੇ 'ਚ ਅਮਰੀਕਾ, ਰੂਸ, ਚੀਨ, ਫਰਾਂਸ, ਇੰਗਲੈਂਡ ਹੈ, ਭਾਰਤ, ਪਾਕਿਸਤਾਨ ਔਰ ਇਜ਼ਰਾਈਲ ਦੇ ਕੋਲ ਵੀ ਨਿਊਕਲੀਅਰ ਹੈ, ਇਹਨਾਂ ਨੇ ਆਪਣੇ ਆਪ ਨੂੰ ਡਿਕਲੇਅਰ ਨਹੀਂ ਕੀਤਾ ਹੋਇਆ, ਉਹਦੇ ਨਿਊਕਲੀਅਰ ਕਲੱਬ 'ਚ ਇਹਨਾਂ ਨੂੰ ਸ਼ਾਮਲ ਨਹੀਂ ਕੀਤਾ ਹੋਇਆ। ਔਰ ਇਹਨਾਂ ਪਾਕਿਸਤਾਨ ਦੀ ਪੋਜੀਸ਼ਨ ਇਹ ਹੈ ਵੀ ਭਾਰਤ ਜੇ ਸਾਈਨ ਕਰੇ ਤੇ ਅਸੀਂ ਉਸ ਤੋਂ ਬਾਅਦ ਕਰਾਂਗੇ। ਹੁਣ ਇੱਕ ਪਾਸੇ ਪਾਕਿਸਤਾਨ ਦੇ ਪਰਸਪੈਕਟਿਵ ਤੋਂ ਇੱਕ ਇਕੁਅਲਾਈਜ਼ਰ ਹੋ ਗਿਆ, ਪਰ ਸਿੱਖ ਪਰਸਪੈਕਟਿਵ ਤੋਂ ਅਸੀਂ ਦੇਖਦੇ ਹਾਂ ਵੀ ਅਸੀਂ, ਸਾਡੀ ਸੱਭਿਅਤਾ, ਸਾਡੇ ਲੋਕ, ਸਾਡਾ ਹੋਮਲੈਂਡ, ਉਹ ਦੋਨੋਂ ਹੀ ਨਿਊਕਲੀਅਰ ਸ਼ਕਤੀਆਂ ਦੇ ਵਿਚਕਾਰ ਆ ਗਿਆ। ਔਰ ਕੋਈ ਵੀ ਜਿਹੜੀ ਭਵਿੱਖ ਦੀ, ਔਰ ਕਸ਼ਮੀਰ ਫਲੈਸ਼ ਪੁਆਇੰਟ ਹੈ, ਜਿਸ ਕਿਸਮ ਦਾ ਮਾਹੌਲ ਬਣਿਆ ਹੁਣ ਵੀ ਹੈ ਜੀ, ਉੱਥੇ ਰਜੌਰੀ ਸੈਕਟਰ 'ਚ ਗੋਲੀ ਚੱਲੀ, 1 ਮਰ ਗਿਆ, 2 ਮਰ ਗਏ, ਪਿੰਡ ਖਾਲੀ ਹੋ ਗਏ,
ਔਰ ਸਾਡਾ ਇਹ ਫੀਅਰ ਹੈ ਕਿ ਜਿਸ ਕਿਸਮ ਦੇ ਜੰਗਬਾਜ਼ੀ ਦੀ ਲਾਈਨ ਭਾਰਤ ਦੇ ਹਿੰਦੂਤਵੀ ਔਰ ਇਹਨਾਂ ਸਾਰਿਆਂ ਨੇ ਲਈ ਹੋਈ ਹੈ, ਕੋਈ ਵੀ ਟਕਰਾਅ ਜਿਹੜਾ ਹੈ ਭਵਿੱਖ ਦਾ ਉਹ ਰਵਾਇਤੀ ਹਥਿਆਰਾਂ ਨਾਲ ਨਹੀਂ ਲੜਿਆ ਜਾਏਗਾ, ਨਿਊਕਲੀਅਰ ਨਾਲ ਹੋਏਗਾ ਔਰ ਉਹ ਸਾਡੀ ਮੁਕੰਮਲ ਤਬਾਹੀ ਹੋਏਗੀ। ਇਹੀ ਗੱਲ ਅਸੀਂ 1998 ਦੀ ਜਿਹੜੀ ਲਿਖਤ ਨੂੰ ਪਾਕਿਸਤਾਨ ਦੇ ਐਂਬੈਸਡਰ ਰਿਆਜ਼ ਖੋਕਰ ਨੇ ਮਿਸਟਰ ਇੰਦਰਫੁਤ ਨੂੰ ਦਿੱਤਾ ਹੈ, ਉਹਦੇ 'ਚ ਵੀ ਅਸੀਂ ਸਿੱਖ ਪੋਜੀਸ਼ਨ ਕਲੀਅਰ ਕੀਤੀ ਸੀ। ਪਰ ਹੁਣ ਜਾਂ ਤਾਂ ਇੰਡੀਆ ਔਰ ਪਾਕਿਸਤਾਨ ਦੋਨੋਂ ਇਹਨਾਂ ਟ੍ਰੀਟੀਜ਼ ਤੇ ਸਾਈਨ ਕਰਨ, ਇਹਨਾਂ ਦੇ ਨਿਊਕਲੀਅਰ ਅਸਾਸਿਆਂ ਦੇ ਉੱਤੇ ਕੋਈ ਹੋਏ ਜੀ, ਅਦਰਵਾਈਜ਼ ਜਿਹੜਾ ਹੁਣ ਹੱਲ ਹੈ, ਔਰ ਮੈਂ ਸਮਝਦਾ ਪਹਿਲਾਂ ਹੁਣ ਇੰਨਾ ਪੋਸੀਬਲ ਨਹੀਂ ਰਿਹਾ ਕਿਉਂਕਿ ਪਾਕਿਸਤਾਨ ਦੇ ਆਪਣੇ ਇੰਟਰਸਟ ਨੇ, ਚਾਈਨਾ ਦੇ ਨਾਲ ਆਪਣੇ ਇੰਟਰਸਟ ਨੇ, ਦੂਜੇ ਨੇ। ਹੁਣ ਅਸੀਂ ਸਮਝਦੇ ਹਾਂ ਕਿ ਇਸ ਦਾ ਤੋੜ ਇੱਕੋ ਹੀ ਹੈ, ਇੱਕ ਪਾਸੇ ਚਾਈਨਾ ਔਰ ਭਾਰਤ ਟਕਰਾਅ ਦੇ ਰਸਤੇ ਤੇ ਨੇ ਕਿਉਂਕਿ ਭਾਰਤ ਨੇ ਜਿਵੇਂ ਆਪਣੇ ਆਪ ਨੂੰ ਜਿਹੜਾ ਇਹ ਮੌਕਾ ਸੀ ਵਨ ਰੋਡ ਵਨ ਬੈਲਟ ਵਾਲਾ ਇਹ ਵੀ ਗਵਾਇਆ ਔਰ ਭਾਰਤ ਨੇ ਪਾਰਟਿਸਿਪੇਸ਼ਨ ਨਹੀਂ ਕੀਤੀ। ਸੋ ਹੁਣ ਸਾਡੀਆਂ ਸਰਹੱਦਾਂ ਸਿੱਖ ਹੋਮਲੈਂਡ ਦੀਆਂ ਪਾਕਿਸਤਾਨ ਨਾਲ ਵੀ ਲੱਗਦੀਆਂ ਨੇ, ਵਾਗਾ ਤੋਂ ਲੈ ਕੇ ਹੁਸੈਨੀਵਾਲਾ ਤੋਂ ਪਰਲੇ ਪਾਸੇ ਇਧਰ ਭਾਰਤ ਨਾਲ ਲੱਗਦੀਆਂ ਨੇ, ਔਰ ਹਿਮਾਚਲ ਹਿਲਸ ਜਿਹੜੀਆਂ ਕਿ ਨੈਚੁਰਲ ਪੰਜਾਬ ਹਿਲਸ ਨੇ ਰੋਹਤਾਂਗ ਪਾਸ ਰਾਹੀਂ ਚਾਈਨਾ ਨਾਲ ਵੀ ਲੱਗਦੀਆਂ ਨੇ। ਸੋ ਤਿੰਨੋਂ ਹੀ ਨਿਊਕਲੀਅਰ ਸ਼ਕਤੀਆਂ ਨੇ, ਟਕਰਾਅ ਦੇ ਵੱਧ ਰਹੇ ਨੇ ਔਰ ਜਿਸ ਕਿਸਮ ਦੀ ਸ਼ਰਾਰਤ ਭਾਰਤੀ ਹਕੂਮਤ ਕਰ ਰਹੀ ਹੈ, ਜਿਵੇਂ ਗਵਾਦਰ ਪੋਰਟ ਜਿਹੜੀ ਕਿ ਕ੍ਰੂਸ਼ਲ ਪੋਰਟ ਹੈ ਵਨ ਬੈਲਟ ਜਾਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦਾ, ਉੱਥੇ ਹੀ ਅੱਜ ਅਨਨੋਨ ਜਿਹੜੇ ਗਨਮੈਨ ਨੇ ਗੋਲੀ ਚਲਾ ਕੇ ਉਹਨਾਂ ਨੇ 10 ਤੋਂ ਜ਼ਿਆਦਾ ਲੇਬਰ ਜਿਹੜੇ ਮਜ਼ਦੂਰ ਕੰਮ ਕਰ ਰਹੇ ਸੀ ਉਹ ਮਾਰ ਦਿੱਤੇ। ਸੋ ਜ਼ਾਹਰ ਹੈ ਕਿ ਭਾਰਤ ਜਿਹੜਾ ਕਿ ਹੁਣ ਫੇਲ ਹੋਇਆ ਹੈ ਦੂਜੇ ਪੱਖੋਂ, ਕਿਉਂਕਿ ਅਮਰੀਕਾ ਦਾ ਨੁਮਾਇੰਦਾ ਵੀ ਉਸ ਸਮਿਟ 'ਚ ਪਹੁੰਚ ਗਿਆ, ਇਹ ਹੁਣ ਵਾਇਲੈਂਸ ਉੱਥੇ ਹੋਰ ਵੀ ਵੱਡੇ ਲੈਵਲ ਤੇ ਬਲੋਚਿਸਤਾਨ 'ਚ ਕਰਵਾਉਣਗੇ, ਗਵਾਦਰ ਪੋਰਟ ਦੀ ਜਿਹੜੀ ਕੰਸਟਰਕਸ਼ਨ ਦੇ ਵਿੱਚ ਰੁਕਾਵਟ ਪਾਉਣਗੇ, ਰਾਹ ਦੇ ਵਿੱਚ ਵੀ ਕਰਨਗੇ ਔਰ ਉਹਦੇ ਲਈ ਉਹ ਬਲੋਚ ਨੈਸ਼ਨਲ ਕਿਹੜੀ ਵੀ ਕੋਈ ਜਾਲੀ ਜਿਹੀ ਆਰਗੇਨਾਈਜੇਸ਼ਨ ਖੜੀ ਕੀਤੀ ਹੋਈ ਹੈ, ਮਿਲੀਟੈਂਟ ਆਊਟਫਿਟ ਏਜੰਸੀਆਂ ਦਾ ਹੀ ਹੈ। ਔਰ ਜਿਹੜਾ ਉਹ ਸਾਰੇ ਨੈਟਵਰਕ ਨੂੰ ਲਿਜਾਣ ਵਾਲਾ ਸੀ ਕੁਲਭੂਸ਼ਣ ਜਾਧਵ, ਉਹਦਾ ਕੇਸ ਅੱਜ ਉਹਦੀ ਹੀਅਰਿੰਗ ਹੋਈ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ। ਮੈਂ ਦੇਖ ਰਿਹਾ ਸੀ ਇੰਡੀਆ ਪਾਕਿਸਤਾਨ ਦੋਨਾਂ ਦੇ ਆਰਗੂਮੈਂਟ 95 ਮਿੰਟ ਔਰ 60 ਮਿੰਟ ਦੇ ਰਹੇ ਨੇ ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਆਲਰੇਡੀ ਉਹਨਾਂ ਦੇ ਵਿੱਚ ਇੱਕ ਬਾਇਸ ਹੈ, ਪ੍ਰੈਜੁਡਿਸ ਹੈ ਪਾਕਿਸਤਾਨ ਬਾਰੇ, ਕਿਉਂਕਿ ਪਾਕਿਸਤਾਨ ਦੀ ਜਿਹੜੀ ਟੀਮ ਹੈ ਉਹ ਜਿਹੜੀ ਕਨਫੈਸ਼ਨ ਸੀ ਉਹਦੀ ਕੁਲਭੂਸ਼ਣ ਜਾਧਵ ਦੀ ਉਹ ਵੀਡੀਓ ਦਿਖਾਣਾ ਚਾਹੁੰਦੇ ਸੀ ਤੇ ਜਿਹੜੀ ਜੂਰੀ ਹੈ ਉਹਨਾਂ ਨੇ ਦੇਖਣ ਤੋਂ ਨਾ ਕਰ ਦਿੱਤੀ। ਔਰ ਇਸੇ ਤਰ੍ਹਾਂ ਜਿਹੜੇ 3 ਨੁਕਤੇ ਪਾਕਿਸਤਾਨ ਨੇ ਜੂਰਿਸਡਿਕਸ਼ਨ ਬਾਰੇ ਉਠਾਏ ਉਹਨਾਂ ਨੇ ਵੇਟੇਜ ਨਹੀਂ ਦਿੱਤਾ। ਸੋ ਐਸਾ ਲੱਗਦਾ ਕਿ ਬਈ ਉਹ ਜਿਹੜਾ ਫੇਵਰ ਦੇਣਗੇ, ਲੇਕਿਨ ਮੈਂ ਕੋਈ ਹੋਰ ਦੇਖ ਰਿਹਾ ਸੀ ਕਿ ਵੀ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਫੈਸਲਾ ਹੈ ਉਹ ਕੋਈ ਬਾਈਂਡਿੰਗ ਨਹੀਂ ਹੈਗਾ ਪਾਕਿਸਤਾਨ ਤੇ, ਔਰ ਇੰਡੀਆ ਦੇ ਆਪਣੇ ਐਕਸਪਰਟ ਕਹਿ ਰਹੇ ਨੇ ਕਿ ਪਾਕਿਸਤਾਨ ਕੈਨ ਸਟਿਲ ਗੋ ਅਹੈਡ ਐਂਡ ਹੈਂਗ ਹਿਮ। ਔਰ ਲੇਕਿਨ ਇਸ ਕੰਟੈਕਸਟ 'ਚ ਇਹ ਹੈ ਵੀ ਬਲੋਚਿਸਤਾਨ 'ਚ ਹੀ ਇਸ ਵੇਲੇ ਇਹਨਾਂ ਦਾ ਜ਼ੋਰ ਲੱਗਾ, ਉਹਦੇ 'ਚ ਇਹ ਗੜਬੜ ਕਰਨਗੇ ਔਰ ਇਹ ਕੋਈ ਵੀ ਟ੍ਰਿਗਰ ਪੁਆਇੰਟ ਬਣ ਸਕਦਾ। ਸੋ ਅੱਜ ਜਿਹੜਾ ਹੱਲ ਹੈ ਇਸ ਦਾ, ਹੁਣ ਬੇਸ਼ੱਕ ਸਾਡੀ ਮੰਗ ਹੈ ਕਿ ਜੀ ਦੋਨੋਂ CTBT ਦੇ ਦਸਤਖਤ ਕਰਨ, NPT ਤੇ ਕਰਨ ਜਾਂ ਨਿਊਕਲੀਅਰ ਪ੍ਰੋਗਰਾਮਸ ਤੇ ਚੈੱਕ ਹੋਏ, ਪਰ ਉਸ ਦੀ ਅਣਹੋਂਦ ਜਿਹੜਾ ਮੋਰ ਪ੍ਰੈਕਟੀਕਲ ਸੋਲੂਸ਼ਨ ਨਜ਼ਰ ਆਉਂਦਾ ਹੈ ਉਹ ਹੈ ਬਫਰ ਸਟੇਟ ਖਾਲਿਸਤਾਨ, ਕਿ ਚਾਈਨਾ ਪਾਕਿਸਤਾਨ ਇੰਡੀਆ ਦੇ ਵਿਚਾਲੇ ਜਿਹੜਾ ਕਿ ਇਹਨਾਂ ਤਿੰਨਾਂ ਨੂੰ ਸੈਪਰੇਟ ਰੱਖੇ, ਕਿਉਂਕਿ ਇੰਡੀਆ ਪਾਕਿਸਤਾਨ ਬਿਲਕੁਲ ਨਾਲ ਲੱਗਦੇ ਮੁਲਕ ਨੇ, ਬਾਰਡਰ ਲੈਂਡ ਬਾਰਡਰ ਉਹਨਾਂ ਦਾ ਲੱਗਦਾ ਹੈ ਔਰ ਕੋਈ ਵੀ ਇੱਕ ਪਾਸਿਓਂ ਇਸ ਕਿਸਮ ਦੀ ਹਰਕਤ, ਕਿਉਂਕਿ ਹੁਣ ਗੱਲ ਕੱਲੀ ਕੋਈ ਜਹਾਜ਼ਾਂ ਤੇ ਬੰਬ ਰੱਖ ਕੇ ਡਿਲੀਵਰ ਕਰਨ ਦਾ ਨਹੀਂ ਹੈ, ਡਿਲੀਵਰੀ ਸਿਸਟਮ ਮਿਜ਼ਾਈਲ ਸਿਸਟਮ ਔਰ ਪਾਕਿਸਤਾਨ ਦਾ ਮਿਜ਼ਾਈਲ ਸਿਸਟਮ, ਇੰਡੀਆ ਦਾ, ਔਰ ਉਹ ਜਿਹੜੀਆਂ ਨੇ ਉਹਨਾਂ ਦੀਆਂ ਮਿਜ਼ਾਈਲਸ ਮੂਵ ਕਰ ਰਹੀਆਂ, ਉਹਨਾਂ ਨੇ ਇੱਕ ਥਾਂ ਤੇ ਨਹੀਂ ਰੱਖੀਆਂ ਹੋਈਆਂ, ਕਿੱਥੋਂ ਕਿੱਧਰ ਨੂੰ ਜਾਏਗੀ, ਕਿਹੜੀ ਮਿਜ਼ਾਈਲ ਕਿੱਧਰ ਐਸਕੇਪ, ਕੋਈ ਰੋਕਟ ਵੀ ਲੱਗ ਜਾਣ, ਹਾਲਾਂ ਕੋਈ ਇਫੈਕਟਿਵ ਸਿਸਟਮ ਅਮਰੀਕਾ ਕੋਲ ਵੀ ਨਹੀਂ ਹੈ ਕਿ ਜਿਹੜੇ ਇਹ ਉਸ ਨੂੰ ਰੋਕ ਸਕਣ। ਔਰ ਜਿਸ ਅੰਦਾਜ਼ ਦੇ ਵਿੱਚ ਅਮਰੀਕਾ ਨੇ ਪ੍ਰੈਜ਼ੀਡੈਂਟ ਬੁਸ਼ ਦੇ ਵੇਲੇ ਜਿਹੜਾ ਇੰਡੋ US ਨਿਊਕਲੀਅਰ ਡੀਲ ਦੇ ਥੱਲੇ ਉਹਨਾਂ ਨੂੰ ਆਫ ਦਾ ਹੁੱਕ ਕੀਤਾ, ਅਮਰੀਕਾ 'ਚ ਪ੍ਰੈਸਲਰ ਅਮੈਂਡਮੈਂਟ ਜਿਹੜੀ ਲੱਗੀ ਸੀ ਉਹਨੂੰ ਨਕਾਰਾ ਕੀਤਾ। ਸੋ ਕੁੱਲ ਮਿਲਾ ਕੇ ਪਾਕਿਸਤਾਨ ਤੇ ਅਜੇ ਸੈਂਕਸ਼ਨਸ ਨੇ ਉਸ ਕਿਸਮ ਦੀਆਂ, ਕੀ ਲੈ ਸਕਦੇ ਨੇ ਕੀ ਨਹੀਂ, ਪਰ ਪਾਕਿਸਤਾਨ ਦੇ ਕੋਲ ਮੈਂ ਸਮਝਦਾ ਵੀ ਕੋਈ ਚੋਇਸ ਨਹੀਂ ਸੀ। ਔਰ ਮੈਨੂੰ ਯਾਦ ਹੈ ਕਿ ਜਦੋਂ ਇਹ ਧਮਾਕੇ ਹੋਏ ਉਸ ਤੋਂ ਥੋੜੀ ਦੇਰ ਬਾਅਦ ਜਾਪਾਨ ਦਾ ਸ਼ਾਇਦ ਫੋਰਨ ਮਿਨਿਸਟਰ ਪਾਕਿਸਤਾਨ ਗਿਆ, ਕਿਉਂਕਿ ਜਾਪਾਨ ਇੱਕੋ ਇੱਕ ਵਿਕਟਮ ਹੈ ਹੀਰੋਸ਼ੀਮਾ ਨਾਗਾਸਾਕੀ 'ਚ ਐਟਮ ਬੰਬ ਜਿਨ੍ਹਾਂ ਤੇ ਸੁੱਟੇ ਗਏ, ਔਰ ਜਾਪਾਨ ਕਾਫੀ ਏਡ ਦਿੰਦਾ ਹੈ ਫਾਈਨੈਂਸ਼ੀਅਲ ਇੰਡੀਆ ਨੂੰ ਵੀ ਪਾਕਿਸਤਾਨ ਨੂੰ ਵੀ, ਉਹਨੇ ਏਡ ਬੰਦ ਕਰਤੀ ਸੀ। ਉਹਨੇ ਪਾਕਿਸਤਾਨ ਨੂੰ ਕਿਹਾ ਕਿ ਜੀ ਇਹ ਤੁਸੀਂ ਨਹੀਂ ਸੀ ਕਰਨਾ ਔਰ ਇਹ ਤੁਸੀਂ ਬੰਦ ਕਰੋ। ਇਹ ਤਾਂ ਉਹਨੇ ਗੌਹਰ ਅਯੂਬ ਖਾਨ ਦਾ ਲੜਕਾ ਉਸ ਵੇਲੇ ਫੋਰਨ ਮਿਨਿਸਟਰ ਸੀ,
ਇਹਦੀ ਕੈਬਨਿਟ 'ਚ ਜੀ ਉਹਨੇ ਗੌਰ ਅਯੂਬ ਨੇ ਕਿਹਾ ਉਹਨੂੰ, ਜਾਪਾਨੀ ਫੋਰਨ ਮਿਨਿਸਟਰ ਨੂੰ, ਉਹਨੇ ਕਿਹਾ ਸਰ ਜੇ 1945 ਚ ਜਦੋਂ ਤੁਹਾਡੇ ਤੇ ਬੰਬ ਸੁੱਟੇ ਗਏ, ਜੇ ਤੁਹਾਡੇ ਕੋਲ ਬੰਬ ਹੁੰਦਾ ਤੇ ਕੀ ਅਮਰੀਕਾ ਨੇ ਤੁਹਾਡੇ ਤੇ ਸੁੱਟਣੇ ਸੀ? ਉਹ ਚੁੱਪ ਕਰ ਗਿਆ, ਗੱਲ ਮੁੱਕ ਗਈ। ਸੋ ਜ਼ਾਹਰ ਹੈ ਵੀ ਪਾਕਿਸਤਾਨ ਇੱਕ ਐਜ਼ ਅ ਇਕੁਅਲ ਜਿਹੜਾ ਉਸ ਦੇ ਲਈ ਹੋਰ ਕੋਈ ਚੋਇਸ ਨਹੀਂ ਸੀ, ਔਰ 1974 ਤੋਂ ਹੀ ਉਹ ਬਾਅਦ ਹੀ ਉਹਨਾਂ ਦਾ ਨਿਊਕਲੀਅਰ ਪ੍ਰੋਗਰਾਮ ਆਇਆ। ਪਰ ਇਸ ਵੇਲੇ ਜਦੋਂ ਅਸੀਂ ਕੌਮੀ ਇੰਟਰਸਟ ਦੀ ਗੱਲ ਕਰਦੇ ਹਾਂ, 30 ਮਿਲੀਅਨ ਸਿੱਖ ਨੇਸ਼ਨ, ਸਾਡਾ ਹੋਮਲੈਂਡ, ਭਾਰਤੀ ਕਬਜ਼ੇ ਵਾਲਾ ਪੰਜਾਬ ਵੀ, ਔਰ ਜੇ ਅਸੀਂ ਦੂਸਰੇ ਪੱਖੋਂ ਵੀ ਗੱਲ ਕਰੀਏ, ਸਾਡੇ ਪਾਕਿਸਤਾਨੀ ਪੰਜਾਬ ਦੇ ਵਿੱਚ 174 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਨੇ, ਸਾਡੀ ਸਿਵਲਾਈਜੇਸ਼ਨ, ਔਰ ਲੈ ਦੇ ਕੇ ਮੁੜ ਕੇ ਤਬਾਹੀ, 47 ਦੀ ਤਬਾਹੀ ਵੀ ਦੋਹਾਂ ਪੰਜਾਬਾਂ ਨੇ ਦੇਖੀ ਜੀ। ਲੜਾਈਆਂ ਜਦੋਂ ਹੁੰਦੀਆਂ ਨੇ, ਜੰਗਾਂ 65 71 ਦੀ, ਉਹਦੇ 'ਚ ਵੀ ਮੈਕਸਿਮਮ ਪੰਜਾਬ ਸਫਰ ਕਰਦੇ ਨੇ, ਔਰ ਕੋਈ ਵੀ ਜਿਹੜਾ ਪਾਰਟ ਹੈ ਉਹ ਮੁਕੰਮਲ ਤਬਾਹੀ ਹੋਏਗੀ। ਸੋ ਅਸੀਂ ਸਮਝਦੇ ਹਾਂ ਕਿ ਬਫਰ ਸਟੇਟ ਖਾਲਿਸਤਾਨ ਦੀ ਕਾਇਮੀ ਹੀ ਇਸ ਦਾ ਇੱਕੋ ਇੱਕ ਹੱਲ ਹੈ, ਇੱਕੋ ਇੱਕ ਸੋਲੂਸ਼ਨ ਹੈ, ਔਰ ਸਾਨੂੰ ਸਿੱਖ ਕੌਮ ਨੂੰ ਵੀ ਜਿਹੜਾ ਇਸ ਮੁੱਦੇ ਦੇ ਉੱਤੇ ਹੀ ਫੋਕਸ ਰੱਖ ਕੇ ਇਹੀ ਸਾਡਾ ਇੱਕ ਇਫੈਕਟਿਵ ਜਿਹੜਾ ਉਹ ਕੇਸ ਪ੍ਰੈਜੈਂਟੇਸ਼ਨ ਵੀ ਹੈ ਜੇ, ਔਰ ਇਸ ਤੋਂ ਬਿਨਾਂ ਉਸ ਖਿੱਤੇ ਦੇ ਵਿੱਚ ਨਾ ਪਰਮਾਨੈਂਟ ਪੀਸ ਹੋਏਗੀ, ਨਾ ਸਟੇਬਿਲਿਟੀ ਹੋਏਗੀ। ਜੇ ਪੀਸ ਸਟੇਬਿਲਿਟੀ ਨਹੀਂ ਹੋਏਗੀ ਤਾਂ ਖੁਸ਼ਹਾਲੀ ਵੀ ਨਹੀਂ ਹੋਏਗੀ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।